ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮਟੂ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 6 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕਿਸਾਨੀ ਤੋਂ। ਕਿਸਾਨੀ ਧਿਰਾਂ ਦੇ ਸੰਘਰਸ਼ਾਂ ਦੇ ਉੱਤੇ, ਉਹਨਾਂ ਦੀ ਰਣਨੀਤੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਨੇ, ਉਹਨਾਂ ਦੇ ਆਪਸੀ ਮਤਭੇਦਾਂ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ, ਪਰ ਜਿਹੜੀ ਸਰਕਾਰ ਦੀ ਅਪਰੋਚ ਹੈ ਉਹਨਾਂ ਦੇ ਪ੍ਰਤੀ ਕਿਹੋ ਜਿਹੀ ਹੈ, ਉਹ ਸਰਕਾਰ ਦਾ ਵਤੀਰਾ ਕਿਹੋ ਜਿਹਾ, ਉਹ ਲੰਘੇ ਦਿਨਾਂ ਦੇ ਵਿੱਚ ਆਪਾਂ ਚਰਚਾ ਕਰ ਚੁੱਕੇ ਹਾਂ। ਐਸਕੇਐਮ ਦਾ ਜਿਹੜਾ ਰਫੜ ਸੀਗਾ, ਜਿਹਦੇ ਉੱਤੇ ਆਪਾਂ ਬਹੁਤ ਚਰਚਾ ਕੀਤੀ ਹੈ, ਕਹਿੰਦੇ ਹੁਣ ਤਾਕਤ ਦੇ ਵਿੱਚ ਬਦਲੂਗਾ ਤੇ ਸਰਕਾਰ ਹੁਣ ਫਿਕਰਾਂ ਦੇ ਵਿੱਚ। ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਦੋ ਧਿਰਾਂ ਖਾਸ ਕਰਕੇ ਸਿੱਧੇ ਰੂਪ 'ਚ ਡੱਲੇਵਾਲ ਤੇ ਮੰਨੂ ਭੰਦੇਰ ਹੋਰੀ, ਜੀ ਜੀ, ਬੇਸ਼ੱਕ ਉਹਨਾਂ ਨਾਲ ਕੁਝ ਹੋਰ ਜਥੇਬੰਦੀਆਂ ਹੈਗੀਆਂ ਨੇ, ਪਰ ਮੁੱਖ ਤੌਰ ਦੇ ਉੱਤੇ ਦੋ ਧਿਰਾਂ ਨੇ ਜਿਹੜੀਆਂ ਪਿਛਲੇ 1 ਸਾਲ ਤੋਂ ਵੱਧ ਬਖਵੇ ਤੋਂ ਖਨੌਰੀ ਔਰ ਸ਼ੰਭੂ ਬੈਠੀਆਂ। ਪਰ ਜਿਹੜਾ ਐਸਕੇਐਮ ਕਹਿੰਦਾ ਕਿ ਅਸੀਂ ਵੱਡੇ ਆ, ਆਪਣੀ ਤਾਕਤ ਵੀ ਅਸੀਂ ਮੋਗੇ ਇਕੱਠ 'ਚ ਦਿਖਾਈ ਹੈ ਹਾਲ ਹੀ 'ਚ, ਜਾਂ ਦਿੱਲੀ ਵੀ ਅਸੀਂ ਬਹੁਤ ਤਾਕਤਵਰ ਸੀਗੇ ਤੇ ਅਸੀਂ ਮੁੱਖ ਧਾਰਾ 'ਚ ਸੀਗੇ, ਉਹ ਐਸਕੇਐਮ ਕਿਤੇ 1 ਸਾਲ ਤੋਂ ਇਹ ਮਹਿਸੂਸ ਕਰ ਰਿਹਾ ਅੰਦਰ ਖਾਤੇ ਕਿ ਵੀ ਚਰਚਾ ਤਾਂ ਇਹਨਾਂ ਦੀ ਹੋ ਜਾਂਦੀ ਹੈ, ਸਾਡੀ ਚਰਚਾ ਨਹੀਂ ਹੋ ਰਹੀ। ਸੋ ਥੋੜੀ ਜਿਹੀ ਜਿਹੜੀ ਚਰਚਾ 'ਚ ਰਹਿਣ ਦੀ ਆਦਤ ਹੈ, ਸ਼ਾਇਦ ਉਸ ਨੇ ਵੀ 5 ਤਰੀਕ ਵਾਲਾ ਮੋਰਚਾ ਪੈਦਾ ਕੀਤਾ ਜੀ। ਸ਼ਾਇਦ ਜਿਹੜਾ ਉਧਰੋਂ ਹੁੰਗਾਰਾ ਚੰਗਾ ਨਹੀਂ ਮਿਲ ਰਿਹਾ ਸੀਗਾ, ਵਾਰ-ਵਾਰ ਏਕਤਾਵਾਂ ਦੀਆਂ ਬੈਠਕਾਂ ਵੀ ਹੁੰਦੀਆਂ ਰਹੀਆਂ, ਉਹ ਸਿਰੇ ਨਾ ਚੜਨਾ, ਉਹਨੇ ਵੀ 5 ਤਰੀਕ ਵਾਲੇ ਧਰਨੇ ਨੂੰ ਜਨਮ ਦਿੱਤਾ। ਤੇ ਸਰਕਾਰ ਨੇ ਜੋ ਢੰਗ ਤਰੀਕਾ ਅਪਣਾਇਆ, ਉਹਦੇ ਬਾਵਜੂਦ ਇਹ ਸਵਾਲ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ ਨਾ ਕਿ ਉਹ ਗੈਰ ਕੋਈ ਬਿਨਾਂ ਮਤਲਬ ਦੀਆਂ ਮੰਗਾਂ ਲਈ ਲੜ ਰਹੇ ਸੀਗੇ। ਮੰਗਾਂ ਤਾਂ ਕਿਸਾਨੀ ਪੱਖੀ ਨੇ, ਕਿਸਾਨੀ ਮਸਲਿਆਂ ਦੀਆਂ ਨੇ, ਔਰ ਮੰਗਾਂ ਜਾਇਜ਼ ਨੇ। ਜੀ ਜੀ। ਸੋ ਜਦੋਂ ਜਾਇਜ਼ ਮੰਗਾਂ ਲਈ ਲੜਾਈ ਹੈ ਤੇ ਉਹਦੇ ਉੱਤੇ ਸਰਕਾਰ ਦਾ ਇਹ ਵਤੀਰਾ, ਤੇ ਫਿਰ ਪੂਰੇ ਪੰਜਾਬ 'ਚ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕਰਨਾ ਕਿ ਜੀ ਇਹ ਤਾਂ ਵਿਹਲੇ ਨੇ ਜੀ, ਇਹ ਤਾਂ 30 ਦਿਨ ਆ ਜਾਂਦੇ ਨੇ ਜੀ, ਇਹਨਾਂ ਨੂੰ ਤਾਂ ਕੋਈ ਕੰਮ ਨਹੀਂ ਜੀ, ਹੈ ਨਾ, ਇਹ ਤਾਂ ਜੀ ਹੁਣ ਉਦਯੋਗਪਤੀ ਨੇ ਜੀ, ਤਾਂ ਇਹਨੇ ਇਹਨਾਂ ਤਰ੍ਹਾਂ ਦੇ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ। ਔਰ ਉਸ ਧਿਰ ਨੇ ਜਿਹੜੀ ਇਸ ਅੰਦੋਲਨ ਦਾ ਫਾਇਦਾ ਲੈ ਕੇ ਵੀ ਸਰਕਾਰ ਚਾਹੀ ਜੀ। ਸਹੀ ਹੈ। ਜਿਹੜੀ 3 ਖੇਤੀ ਕਾਨੂੰਨਾਂ ਦੇ ਅੰਦੋਲਨ ਚੋਂ ਵੀ, ਮਤਲਬ ਰਵਾਇਤੀ ਧੋਵੋ ਦੇ ਨਾਅਰਿਆਂ ਚੋਂ ਜੰਮੀ ਹੈ, ਉਹ ਪਾਰਟੀ। ਫਿਰ ਦੂਸਰੇ ਪਾਸੇ, ਇੱਕ ਪਾਸੇ ਇਹ ਸਰਕਾਰ ਨੇ, ਖਾਸ ਕਰ ਪੰਜਾਬ ਸਰਕਾਰ ਨੇ ਪਿਛਲੇ 2 ਦਿਨਾਂ ਦਾ ਇਹ ਬੜੇ ਲੁਕਵੇਂ ਏਜੰਡੇ ਨਾਲ ਭੰਡੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਕਿ ਜੀ ਜਦੋਂ ਇਹ ਮਸਲੇ ਸਾਡੇ ਨਾਲ ਹੈ ਹੀ ਨਹੀਂ ਗੇ ਜੀ, ਇਹ ਸਾਡੇ ਚੰਡੀਗੜ੍ਹ ਕੀ ਕਰਨ ਆ ਰਹੇ ਸੀ। ਮਤਲਬ ਉਹ ਇਹ ਜਤਾਉਣਾ ਚਾਹੁੰਦੇ ਆ ਕਿ ਮਸਲੇ ਤਾਂ ਕੇਂਦਰ ਨਾਲ ਸੰਬੰਧਿਤ ਹੈ। ਬਿਲਕੁਲ। ਵੈਸੇ ਤਾਂ ਇਹ ਨਿਰਾ ਝੂਠ ਹੈ। ਕੇਂਦਰ ਨਾਲ ਜਿਹੜੇ ਮਸਲੇ ਹੈਗੇ ਆ ਉਹ ਕੇਂਦਰ ਸਾਹਮਣੇ ਚੁੱਕੇ ਜਾ ਰਹੇ ਆ ਜੀ। ਜਿਹੜੇ ਸੂਬਾ ਸਰਕਾਰ ਦੇ ਮਸਲੇ ਉਹ ਸੂਬਾ ਸਰਕਾਰ ਮੂਹਰੇ ਚੁੱਕਣੇ ਪੈਣੇ ਆ। ਪਰ ਮੈਂ ਕਹਿੰਦਾ ਆਪਾਂ ਇਹਨਾਂ ਦੀ ਉਹ ਮੰਨ ਲਈਏ ਕਿ ਸਾਰੇ ਮਸਲੇ ਕੇਂਦਰ ਨਾਲ ਸੰਬੰਧਿਤ ਆ। ਪਰ ਇੱਕ ਨੁਕਾਤੀ ਮੈਨੂੰ ਜਵਾਬ ਦੇਵੇ ਪੰਜਾਬ ਸਰਕਾਰ ਕਿ ਭਾਈ ਖੇਤੀ ਸੂਬਾਈ ਮਸਲਾ ਮੰਨਦੇ ਹੋ ਕਿ ਕੇਂਦਰੀ ਮਸਲਾ ਮੰਨਦੇ ਹੋ? ਸਹੀ, ਬਿਲਕੁਲ ਸਹੀ ਹੈ। ਬਿਲਕੁਲ। ਜੇ ਖੇਤੀ ਸੂਬਾਈ ਮਸਲਾ ਹੈ ਤੇ ਫਿਰ ਸੂਬੇ ਸਰਕਾਰ ਦੀ ਪਹਿਰੇਦਾਰੀ ਕਰਨਾ ਬਣਦਾ, ਚਾਹੇ ਮਸਲੇ ਕੇਂਦਰ ਨੇ ਨਿਬੇੜਨੇ, ਉਹ ਮੰਗਾ ਚਾਹੇ ਕੇਂਦਰ ਨੇ ਨਿਬੇੜਨੀ, ਫਿਰ ਸੂਬਾ ਕਰੇ ਪਹਿਰੇਦਾਰੀ। ਸਹੀ ਹੈ ਜੀ। ਫਿਰ ਸਰਕਾਰਾਂ ਅਸੀਂ ਫੋਟੋ ਕਰਾਉਣ ਨੂੰ ਥੋੜਾ ਚੁਣੀਆਂ, ਜੇ ਸਾਡੀ ਨੁਮਾਇੰਦਗੀ ਤੁਸੀਂ ਦਿੱਲੀ ਜਾ ਕੇ ਨਹੀਂ ਕਰ ਸਕਦੇ, ਜੇ ਕੇਂਦਰ ਮੂਹਰੇ ਤੁਸੀਂ ਸਾਡੀ ਗੱਲ ਨਹੀਂ ਰੱਖ ਸਕਦੇ। ਸਹੀ ਹੈ ਜੀ। ਜੇ ਪੰਜਾਬ 'ਚ ਨਕਲੀ ਬੀਜ ਮਿਲ ਰਹੇ ਨੇ, ਨਕਲੀ ਦਵਾਈਆਂ ਮਿਲ ਰਹੀਆਂ ਨੇ, ਖਾਦਾਂ ਨਕਲੀ ਮਿਲ ਰਹੀਆਂ ਨੇ, ਹੈ ਨਾ, ਖਾਦ ਦੀ ਘਾਟ ਹੈ ਨਾ, ਮਾਲ ਨਹੀਂ ਚੱਕ ਹੋ ਰਿਹਾ, ਸਾਡੇ ਖਾਲੀ ਨਹੀਂ ਹੋ ਰਹੇ ਰੈਕ, ਤੇ ਉਹਦੇ ਲਈ ਵੀ ਕੇਂਦਰ ਕੋਲ ਜਾਈਏ, ਤੁਸੀਂ ਕੀ ਕਰ ਰਹੇ ਹੋ ਜੀ? ਸਹੀ ਹੈ ਜੀ। ਅਸੀਂ ਕਿੱਥੇ ਜੇ ਅੱਜ ਮੰਡੀ ਮੁੱਕਣ ਤੇ ਆ ਗਈ, ਪੇਂਡੂ ਵਿਕਾਸ ਫੰਡ ਨਹੀਂ ਉਹ ਦੇ ਰਹੇ, ਤੇ ਤੁਸੀਂ ਜਾ ਕੇ ਕਿੰਨਾ ਕੁ ਧਰਨਾ ਲਾ ਲਿਆ ਜੀ ਉਹਨਾਂ ਮੂਹਰੇ, ਤੁਸੀਂ ਕਿੰਨੀ ਕੁ ਮੰਗ ਰੱਖ ਲਈ, ਤੇ ਫਿਰ ਤੁਹਾਡੇ ਕੋਲ ਨਾ ਆਈਏ ਤਾਂ ਕਿੱਥੇ ਜਾਈਏ? ਫਿਰ ਕਮਾਲ ਦੇਖੋ,
ਐਸਕੇਐਮ ਨੇ ਤੈਅ ਕੀਤਾ ਕਿ ਅਸੀਂ ਜੀ 5 ਤਰੀਕ ਨੂੰ ਚੰਡੀਗੜ੍ਹ ਜਾ ਕੇ ਧਰਨਾ ਲਾਵਾਂਗੇ। ਉਹਨਾਂ ਨੇ ਕਿਤੇ ਨਹੀਂ ਇਹ ਕਿਹਾ ਇੱਕ ਵੀ ਵਾਰ ਕਿ ਅਸੀਂ ਸੜਕਾਂ ਰੋਕਾਂਗੇ, ਅਸੀਂ ਰੇਲਾਂ ਰੋਕਾਂਗੇ, ਅਸੀਂ ਰਾਹ ਰੋਕਾਂਗੇ। ਠੀਕ ਹੈ ਜੀ। ਤੇ ਜਿਸ ਦਿਨ ਇਹ ਹੋਇਆ ਕਿ ਬੈਠਕ ਨਹੀਂ ਕਿਤੇ ਸਿਰੇ ਚੜੀ ਤੇ ਮਾਨ ਸਾਹਿਬ ਨੇ ਕਿਹਾ ਕਿ ਜਾਓ ਕਰ ਲਓ ਜੋ ਕਰਨਾ, ਫਿਰ ਮੈਂ ਦੇਖ ਲੂੰਗਾ, ਹੈ ਨਾ, ਮੈਂ ਤੁਹਾਡੀਆਂ ਜਿਹੜੀਆਂ ਮੰਗਾਂ ਸਹਿਮਤੀ ਆ ਉਹ ਵੀ ਛੱਡੀਆਂ। ਉਸ ਦਿਨ ਵੀ ਐਸਕੇਐਮ ਨੇ ਆਪੋ ਆਪਣੀ ਜਥੇਬੰਦੀਆਂ ਨੂੰ ਸੁਨੇਹੇ ਲਾਏ ਕਿ ਭਾਈ ਜਿੱਥੇ ਰੁਕੂਗੀ ਪੁਲਿਸ ਉੱਥੇ ਸੜਕ ਦੇ ਸਾਈਡ ਤੇ ਬਹਿ ਜਾਣਾ, ਆਪਾਂ ਕੋਈ ਖੋਰੂ ਨਹੀਂ ਪਾਉਣਾ, ਆਪਾਂ ਕੋਈ ਭੰਨ ਤੋੜ ਨਹੀਂ ਕਰਨੀ, ਜਿੱਥੇ ਰੋਕਿਆ ਉੱਥੇ ਸੜਕ ਦੀ ਸਾਈਡ ਤੇ ਬਹਿ ਜਾਣਾ, ਆਪਾਂ ਸੜਕ ਵੀ ਨਹੀਂ ਰੋਕਣੀ। ਜੀ ਜੀ ਸਹੀ ਹੈ। ਪਰ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀਆਂ ਸੋਸ਼ਲ ਮੀਡੀਆ ਵਾਲੀਆਂ ਉਹ ਢੰਗ ਤਰੀਕਿਆਂ ਨੇ ਇਹ ਪ੍ਰਚਾਰ ਕੀਤਾ ਜੀ ਕਿ ਇਹ ਤਾਂ ਰਾਹ ਰੋਕਣ ਆ ਰਹੇ ਸੀ, ਤਾਂ ਲੋਕਾਂ ਨੂੰ ਤੰਗ ਕਰਨ ਆ ਰਹੇ ਸੀ। ਫਿਰ ਇਸ ਤੋਂ ਅਗਲਾ ਜੀ ਜਿਸ ਦਿਨ 5 ਤਰੀਕ ਨੂੰ 4 ਤਰੀਕ ਦੀ ਰਾਤ ਨੂੰ ਫੜੋ ਫੜੀ ਕਰ ਲਈ ਸਰਕਾਰ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ। ਹਾਂਜੀ। ਤੇ ਹੁਣ ਸਰਕਾਰ ਇਸ ਹੰਕਾਰ ਚ ਹੈ ਕਿ ਲੈ ਵੀ ਜਿਹੜੇ ਦਿੱਲੀ ਵਾਲੇ ਤੋਂ ਨਹੀਂ ਕੰਟਰੋਲ ਆਏ ਅਸੀਂ ਕੰਟਰੋਲ ਕਰ ਲਏ। ਉਸ ਨੂੰ ਇਹੀ ਲੱਗਦਾ ਕਿ ਸ਼ਾਇਦ ਅਸੀਂ ਖਿਲਾਰਤੇ। ਜੀ ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਪਹਿਲੂ ਤੋਂ ਇੱਕ ਹੋਰ ਦਾ ਖੇਡਿਆ। ਸ਼ਾਮ ਨੂੰ ਜਿਹੜੇ ਧਰਨਿਆਂ ਤੇ ਬੈਠੇ ਸੀ ਸੜਕਾਂ ਦੇ ਕਿਨਾਰੇ, ਉਹਨਾਂ ਨੂੰ ਸੁਨੇਹੇ ਲਾਏ ਕਿ ਤੁਹਾਡੇ ਆਗੂਆਂ ਨਾਲ ਗੱਲ ਹੋ ਗਈ, ਉਹਨਾਂ ਨੇ ਕਿਹਾ ਕਿ ਅਸੀਂ ਅੰਦੋਲਨ ਵਾਪਸ ਲੈਣੇ ਆ, ਹੁਣ ਘਰਾਂ ਨੂੰ ਜਾਓ, ਬਾਕੀ ਫਿਰ ਦੇਖਾਂਗੇ, ਅੱਜ ਉਹ ਰਿਹਾ ਕਰਤੇ। ਜੀ ਜੀ। ਉਹਨਾਂ ਦੇ ਫੋਨ ਨਹੀਂ ਸੀ ਚੱਲ ਰਹੇ, ਉਹਨਾਂ ਨਾਲ ਫੋਨ ਤੇ ਗੱਲ ਨਹੀਂ ਹੋ ਰਹੀ ਸੀ। ਇੱਧਰ ਦੁਪਹਿਰ ਤੋਂ ਬਾਅਦ ਇਹ ਸੁਨੇਹਾ ਦੇਣਾ ਸ਼ੁਰੂ ਕੀਤਾ ਤੇ ਜਦੋਂ ਤੱਕ ਉਹ ਹਨੇਰੇ ਹੋਏ ਰਿਹਾ ਉਹ ਉਹਨਾਂ ਦੇ ਫੋਨ ਆਉ ਰਹੇ, ਤਦ ਤੱਕ ਅੱਧੇ ਤੋਂ ਜ਼ਿਆਦਾ ਧਰਨੇ ਵਾਲਿਆਂ ਨੂੰ ਘਰਾਂ ਨੂੰ ਮੋੜਤਾ ਸੀ ਇਹਨਾਂ ਨੇ। ਇਹ ਪੁਲਿਸ ਨੇ ਬਕਾਇਦਾ ਸੁਨੇਹੇ ਲਾਏ। ਜੀ। ਸੋ ਇਸ ਪਹਿਲੂ ਨੇ ਐਸਕੇਐਮ ਦੇ ਅੰਦਰ ਇੱਕ ਦੁਬਿਧਾ ਪੈਦਾ ਕਰਤੀ, ਸ਼ੰਕੇ ਸ਼ੋਭੇ ਪੈਦਾ ਕਰਤੇ। ਕੁਝ ਤਰ੍ਹਾਂ ਕਹਿੰਦੀਆਂ ਵੀ ਅਸਾਂ ਕਿਹਾ ਸੀ ਕਿ ਅੰਦੋਲਨ ਵਾਪਸ ਨਹੀਂ ਲੈਣਾ, ਆਪਾਂ ਤਾਂ ਕਿਹਾ ਸੀਗਾ ਜਿੱਥੇ ਬੈਠਣਗੇ ਉੱਥੇ ਬੈਠੇ ਰਵਾਂਗੇ। ਅੱਧੇ ਕਹਿੰਦੇ ਕਿ ਬਈ ਸਾਨੂੰ ਤਾਂ ਸੁਨੇਹਾ ਲੱਗਿਆ ਕਿ ਐਸਕੇਐਮ ਦੇ ਲੀਡਰਾਂ ਨੇ ਫੈਸਲਾ ਕਰ ਲਿਆ, ਅੰਦਰੋਂ ਸੁਨੇਹਾ ਆਇਆ। ਸੋ ਜਿਹੜੀ ਇਹ ਦੁਬਿਧਾ ਸੀ, ਸਰਕਾਰ ਨੇ ਇਹਨੂੰ ਮੀਡੀਆ ਦੇ ਪਲੇਟਫਾਰਮ ਤੇ, ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਐਸਕੇਐਮ ਦਾ ਰੱਫੜ ਕਹਿ ਕੇ ਪ੍ਰਚਾਰਿਆ। ਜੀ ਬਿਲਕੁਲ। ਇਸ ਲਈ ਜਿਹੜੀ ਬੈਠਕ ਫਿਰ 7 ਤਰੀਕ ਨੂੰ ਹੋਣੀ ਸੀ, ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਐਸਕੇਐਮ ਦੀ ਬੈਠਕ ਅੱਜ ਹੋਣੀ ਸੀ। ਜੀ। ਪਰ ਉਹਨਾਂ ਨੇ ਫਿਰ ਇਹ ਬੈਠਕ ਨੂੰ ਐਡਵਾਂਸ ਕੀਤਾ। ਕੱਲ ਲੰਘੀ, ਕੱਲ 6 ਤਰੀਕ ਨੂੰ ਇਹਨਾਂ ਨੇ ਐਮਰਜੈਂਸੀ ਬੈਠਕ ਬੁਲਾਈ ਔਰ ਉਸ ਐਮਰਜੈਂਸੀ ਬੈਠਕ ਦੇ ਵਿੱਚ ਉਹਨਾਂ ਨੇ ਇਹ ਸੁਨੇਹਾ ਫਿਰ ਇੱਕ ਵਾਰ ਦਿੱਤਾ ਕਿ ਭਰਾਵਾ ਜੰਗ ਦੇ ਵਿੱਚ ਨਾ ਸੂਰਜ ਛਿਪਣ ਨਾਲੇ ਤੈਅ ਨਹੀਂ ਹੋ ਜਾਂਦਾ ਕਿ ਹਾਂ ਮਤਲਬ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ। ਬਿਲਕੁਲ ਸਹੀ ਹੈ ਨਾ। ਮਹਾਭਾਰਤ ਦੇ ਇਤਿਹਾਸ ਝਾਤ ਮਾਰ ਕੇ ਦੇਖੋ, ਜਦੋਂ ਸੂਰਜ ਛਿਪ ਜਾਂਦਾ ਫਿਰ ਉਦੋਂ ਬਾਅਦ ਕਿਹਾ ਜਾਂਦਾ ਕਿ ਹੁਣ ਜੰਗ ਖਤਮ ਹੈ, ਸਵੇਰ ਨੂੰ ਨਵੇਂ ਸਿਰੇ ਤੋਂ ਦੁਬਾਰਾ ਲੜਾਂਗੇ। ਪਰ ਨਤੀਜਾ ਆਉਣ ਤੱਕ ਅਜੇ ਤਾਂ ਸੰਘਰਸ਼ ਚੱਲ ਰਿਹਾ। ਸਹੀ ਹੈ ਜੀ। ਸੋ ਇੱਕ ਦਿਨ ਇਹਨਾਂ ਨਾ ਸਮਝ ਲਓ ਕਿ ਹਾਂ ਕਿ ਅੱਜ ਕਿਸੇ ਦੇ ਝੰਡੇ ਨੂੰ ਅਸੀਂ ਤੀਰ ਮਾਰ ਕੇ ਡੇਗ ਲਿਆ ਤੇ ਇਹਦਾ ਮਤਲਬ ਇਹ ਹੈ ਕਿ ਰਸਤੇ ਬੈਠਾ ਮਹਾਰਥੀ ਵੀ ਢਾ ਲਿਆ, ਅਜੇ ਸਰਕਾਰ ਤਿਆਰ ਰਹੇ, ਪੈਰਾਂ ਪੈਰ ਰਹੇ। ਜੀ ਜੀ। ਜਿਹੜੀ ਸਰਕਾਰ ਦੀ ਚੋਣ ਦੇ ਵਿੱਚ 45% ਕਿਸਾਨਾਂ ਦਾ ਯੋਗਦਾਨ ਹੈ ਔਰ ਉਸ 45% ਦੇ ਵਿੱਚ ਇਹ ਅੰਕੜੇ ਦੱਸਦੇ ਨੇ ਪ੍ਰਵੀਨ ਜੀ ਕਿ 85% 5 ਏਕੜ ਤੋਂ ਛੋਟੇ ਕਿਸਾਨਾਂ ਦਾ ਯੋਗਦਾਨ ਹੈ। ਅੱਜ ਉਹ ਸਰਕਾਰ ਉਹਨਾਂ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ। ਉਹਨਾਂ ਦੇ ਨਵੇਂ ਬਣੇ ਪ੍ਰਧਾਨ ਵੀ ਵਾਹਾਂ ਚੜਾ ਕੇ ਲੁਧਿਆਣੇ ਵਾਲੇ ਪਾਸੇ ਨੂੰ ਮੂੰਹ ਕਰਕੇ ਗੱਲਾਂ ਕਰ ਰਹੇ ਨੇ, ਹੈ ਨਾ, ਤੇ ਹਰਜੋਤ ਬੈਂਸ ਵੀ ਉਧਰ ਮੂੰਹ ਕਰਕੇ ਗੱਲਾਂ ਕਰ ਰਹੇ ਨੇ, ਸਾਡੇ ਮੁੱਖ ਮੰਤਰੀ ਸਾਹਿਬ ਵੀ ਉਧਰ। ਮਤਲਬ ਲੈ ਦੇ ਕੇ ਕੀ ਗੱਲਾਂ, ਜਿਮਨੀ ਚੋਣ ਟਾਰਗੇਟ। ਜੇ ਤੁਹਾਨੂੰ ਸੱਚਮੁੱਚ ਵਪਾਰੀ ਭਾਈਚਾਰੇ ਦੀ, ਦੁਕਾਨਦਾਰ ਭਾਈਚਾਰੇ ਦੀ, ਇੰਡਸਟਰੀ ਦਾ ਫਿਕਰ ਹੁੰਦਾ ਤਾਂ ਤੁਸੀਂ ਉਹਨਾਂ ਦੀ ਚਾਰਜ ਵੀ ਪਿਛਲੇ 3 ਸਾਲਾਂ ਚ ਕੀਤੀ ਹੁੰਦੀ। ਉਹਨਾਂ ਦਾ ਕੋਈ ਮਸਲਾ ਦੱਸ ਦਿਓ ਮੈਨੂੰ, ਹੱਲ ਕਿਹੜਾ ਕੀਤਾ ਅਜੇ ਤੱਕ। ਜੀ ਜੀ ਬਿਲਕੁਲ। ਸੋ ਸਿਰਫ ਜਿਮਨੀ ਚੋਣ ਲਈ ਤੁਸੀਂ ਡਰਾਮਾ ਦਿਖਾ ਰਹੇ ਹੋ, ਬਾਅਦ ਚੋਂ ਤੁਸੀਂ ਫਿਰ ਪਿੰਡਾਂ 'ਚ ਜਾ ਕੇ ਗੋਡੀ ਹੱਥ ਲਾਓਗੇ ਵੋਟਾਂ ਦੇ ਟਾਈਮ ਇਹਨਾਂ ਲੋਕਾਂ ਦੀ। ਉਹ ਕਹਿੰਦੇ ਠੀਕ ਆ ਫਿਰ ਜੇ ਤੁਹਾਨੂੰ ਚੰਡੀਗੜ੍ਹ ਨਹੀਂ ਵੜਨ ਦਿੰਦੇ, ਤੈਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ। ਇੱਥੇ ਤੱਕ ਸਥਿਤੀ ਬਣ ਗਈ ਪੰਜਾਬ 'ਚ। ਜੀ। ਇਹਦੇ ਸਾਹਮਣੇ ਰਹੀ ਹੁਣ ਤਿਆਰ ਰਹੇ ਨੇ ਇਹ। ਹਾਂ, ਐਸਕੇਐਮ ਨੇ ਹੁਣ ਤੈਅ ਕੀਤਾ ਕਿ ਅਸੀਂ ਜੀ ਹੁਣ 10 ਮਾਰਚ ਨੂੰ ਪੰਜਾਬ ਦੇ MLA ਦੇ ਘਰਾਂ ਦਾ ਘਿਰਾਓ ਕਰਾਂਗੇ। ਠੀਕ ਹੈ ਜੀ। ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ MLA ਜਿਹੜੇ 94 ਨੇ, ਉਹਨਾਂ 'ਚ ਮੰਤਰੀ ਵੀ ਆਉਂਦੇ ਨੇ, ਉਹਨਾਂ 'ਚ ਮੁੱਖ ਮੰਤਰੀ ਸਾਹਿਬ ਵੀ ਆਉਂਦੇ ਨੇ। ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ 5 ਤਰੀਕ ਵਾਲੇ ਮੋਰਚੇ ਤੋਂ ਪਹਿਲਾਂ 4 ਤਰੀਕ ਨੂੰ ਐਕਸ਼ਨ ਸੀ, ਕਿ ਉਹ 10 ਤਰੀਕ ਵਾਲੇ ਘਰਾਂ ਦੇ ਘਿਰਾਓ ਤੋਂ ਪਹਿਲਾਂ 9 ਤਰੀਕ ਦੀ ਰਾਤ ਨੂੰ ਉਹੀ ਐਕਸ਼ਨ ਹੋਊਗਾ। ਇਹ ਵੀ ਦੇਖਣ ਵਾਲੀ ਗੱਲ ਹੈ। ਨਾਲ ਹੀ ਉਹਨਾਂ ਨੇ ਕਹਿਤਾ ਕਿ 15 ਮਾਰਚ ਨੂੰ ਕਿਸਾਨ ਭਵਨ 'ਚ ਆ ਜਾਓ ਮੁੱਖ ਮੰਤਰੀ ਸਾਹਿਬ, ਖੁੱਲੇ ਵਿਹੜੇ 'ਚ ਬੈਠ ਕੇ ਆਪਾਂ ਡਿਬੇਟ ਕਰ ਲਾਂਗੇ। ਆ ਜਾਓ, ਕਿਸਾਨੀ ਮਸਲੇ ਤੇ ਡਿਬੇਟ ਹੀ ਕਰ ਲਈਏ ਹੁਣ ਆਪਾਂ। ਆ ਜਾਣ ਫਿਰ ਜਨਾਬ। ਜੀ ਜੀ। ਪਰ ਉਹ ਕਹਿਣਗੇ ਜੀ ਤਾਂ ਭੱਜ ਗਏ ਸੀ ਜੀ, ਮੈਂ ਤਾਂ ਮੀਟਿੰਗ ਕਰਨ ਆਇਆ ਸੀ। ਭੱਜਿਆ ਕੌਣ ਤੇ ਕੌਣ ਨਹੀਂ ਸਭ ਨੂੰ ਪਤਾ। ਸੋ ਇਸ ਲਈ ਬੇਸ਼ੱਕ ਕਿਸਾਨ ਜਥੇਬੰਦੀਆਂ ਦੇ ਮੂਹਰੇ ਇਹ ਹੋੜ ਪਈ ਆ ਕਿ ਮੇਰਾ ਝੰਡਾ ਦਿਖੇ, ਮੇਰਾ ਹੀ ਸੰਗਠਨ ਦਿਖੇ, ਮੇਰੀ ਉਹ ਸਟੇਜ ਦਿਖੇ, ਮੈਂ ਹੀ ਮਾਈਕ ਤੇ ਬੋਲਾਂ,
ਮੈਂ ਹੀ ਮੀਡੀਆ 'ਚ ਰਹਾਂ, ਇਹ ਹੋੜ ਹੈਗੀ ਆ। ਔਰ ਦਿੱਲੀ ਦੀ ਜਿੱਤ ਤੋਂ ਬਾਅਦ ਬਹੁਤ ਜਨਮੀਆਂ ਨੇ ਕਿਸਾਨ ਜਥੇਬੰਦੀਆਂ ਨਵੀਆਂ, ਗਿਣਤੀ ਬਹੁਤ ਵੱਧ ਗਈ ਆ, ਹਾਂਜੀ ਹਾਂਜੀ ਬਿਲਕੁਲ, ਹੈ ਨਾ। ਉਹਦੇ ਵਿੱਚੋਂ ਕੁਝ ਜਥੇਬੰਦੀਆਂ ਨੇ ਅਜਿਹੇ ਮਸਲਿਆਂ 'ਚ ਵੀ ਆਪਣੇ ਆਪ ਨੂੰ ਉਲਝਾਇਆ ਜਿਹਦੇ ਕਾਰਨ ਹੋਰ ਧਿਰਾਂ ਨੂੰ ਵੀ ਸਵਾਲੀਆ ਚਿੰਨ੍ਹਾਂ 'ਚ ਆਉਣਾ ਪਿਆ। ਬਿਲਕੁਲ ਸਹੀ। ਪਰ ਕੌੜੀ ਸੱਚਾਈ ਆ ਕਿ ਪੰਜਾਬ 'ਚ ਨਾ ਸਰਕਾਰ ਲੋਕ ਪੱਖੀ ਰੋਲ ਨਿਭਾ ਰਹੀ ਆ, ਨਾ ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾ ਰਹੀ ਆ, ਨਾ ਅਕਾਲੀ ਦਲ ਆਪਣੀ ਉਸ ਸਥਿਤੀ 'ਚ ਆ, ਨਾ ਭਾਜਪਾ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕਰ ਰਹੀ ਆ, ਨਾ ਬਾਕੀ ਕੋਈ ਸੰਗਠਨ ਉਵੇਂ ਲੜ ਪਾ ਰਹੇ ਨੇ। ਸਿਰਫ ਤੇ ਸਿਰਫ ਜੇ ਲੜਦੀ ਨਜ਼ਰ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਲੜਦੀ ਨਜ਼ਰ ਆਉਂਦੀਆਂ, ਤੇ ਉਸ ਦੀ ਇਸ ਤਾਕਤ ਨੂੰ ਢਾਹ ਢੇਰੀ ਕਰਨ ਦੇ ਲਈ ਸਰਕਾਰ ਤੇ ਪਾਰਟੀਆਂ ਇਸ ਕਦਰ ਚਾਲ ਚੱਲ ਰਹੀਆਂ, ਮੈਨੂੰ ਲੱਗਦਾ ਕਾਮਯਾਬ ਨਹੀਂ ਹੋਣਗੀਆਂ। ਕੋਈ ਗੱਲ ਨਹੀਂ, ਜਦੋਂ ਜੰਗ ਦਾ ਹੁੰਦਾ ਤਾਂ ਕਈ ਵਾਰ ਇੱਕ ਕਦਮ ਪਿੱਛੇ ਤੇ ਇੱਕ ਕਦਮ ਅੱਗੇ। ਸੋ ਫਿਰ ਮੈਨੂੰ ਲੱਗਦਾ 10 ਤਰੀਕ ਨੂੰ ਫੇਰ ਇੱਕ ਵਾਰ ਨਵੇਂ ਸਿਰੇ ਤੋਂ ਨਵਾਂ ਪਹਿਲੂ ਦੇਖਣ ਨੂੰ ਮਿਲ ਸਕਦਾ। ਜਿਹੜਾ ਤੁਸੀਂ ਨੁਕਤਾ ਛੋਇਆ ਨਾ, ਅਸਲ ਦੇ ਵਿੱਚ IT ਸੈੱਲ ਜਿਹੜੇ ਨੇ ਉਹ ਇਸ ਚੀਜ਼ ਤੇ ਉਹਤੇ ਚੱਲਦੇ ਨੇ ਵੀ ਚੀਜ਼ ਕਾਟ ਕਿਹੜੀ ਚੀਜ਼ ਨਾਲ ਲੱਗੂਗੀ। ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਮੋੜਵਾਂ ਕੋਈ ਕਾਊਂਟਰ ਹੋਊਗਾ ਤੇ ਉਹਦਾ ਜਵਾਬ ਨਹੀਂ ਹੁੰਦਾ, ਕਿਉਂਕਿ ਉੱਥੇ ਕੋਈ ਇੰਟੈਲੈਕਚੁਅਲ ਨਹੀਂ ਬੈਠੇ, ਉੱਥੇ ਉਹੀ ਬੈਠੇ ਨੇ ਜਿਨ੍ਹਾਂ ਨੂੰ ਪਤਾ ਵੀ ਟਵਿੱਟਰ ਤੇ ਕੀ ਚੱਲਦਾ, ਜਿਨ੍ਹਾਂ ਨੂੰ ਪਤਾ ਵੀ YouTube ਤੇ ਕੀ ਚਲਾਉਣਾ, ਜਿਨ੍ਹਾਂ ਨੂੰ ਪਤਾ ਇੰਸਟਾ ਤੇ ਕੀ ਚੱਲਦਾ। ਜਿਹੜਾ ਤੁਸੀਂ ਨੁਕਤਾ ਛੋਇਆ, ਮੇਰੇ ਖਿਆਲ ਨਾਲ ਜੇ ਇੱਕ ਵੀ ਜਥੇਬੰਦੀ ਇਸ ਨੁਕਤੇ ਦੇ ਉੱਤੇ ਕੋਈ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਕਰਦੇ, ਚਾਹੇ ਫੇਸਬੁੱਕ ਤੇ ਜਾਂ ਕਿਸੇ ਵੀ ਤਰੀਕੇ ਨਾਲ, ਕਿ ਭਾਈ ਜੇ ਤੁਹਾਨੂੰ ਲੱਗਦਾ ਕਿ ਇਹ ਕੇਂਦਰ ਦਾ ਵਿਸ਼ਾ ਤੇ ਪਹਿਲਾਂ ਰਾਜ ਦਾ ਵਿਸ਼ੇ ਦਾ ਨਿਬੇੜਾ ਕਰ ਲਓ, ਕਿ ਖੇਤੀ ਰਾਜ ਦਾ ਵਿਸ਼ਾ ਕਿ ਕੇਂਦਰ ਦਾ। ਜੇ ਤੁਸੀਂ ਕੇਂਦਰ ਨੂੰ ਦੇ ਦਿੱਤਾ ਉਹਦੇ ਚਾਰਜ, ਫਿਰ ਪੰਜਾਬੀਆਂ ਨੂੰ ਕੋਈ ਹੋਰ ਸਮਝਾਉਣ ਦੀ ਲੋੜ ਨਹੀਂ, ਫਿਰ ਅਸੀਂ ਆਪਦੀ ਜੰਗ ਹੋਰ ਤਰੀਕੇ ਨਾਲ ਲੜ ਲੈਂਦੇ ਹਾਂ ਜੀ। ਅਗਲੀ ਖਬਰ ਦੇ ਵੱਲ ਵਧ ਗਏ, ਪੰਥਕ ਜਿਹੜੀ ਸਿਆਸਤ ਜਾਂ ਪੰਥਕ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਦੇ ਵੱਲ ਚੱਲ ਗਏ ਆਪਾਂ। ਪ੍ਰਧਾਨ ਧਾਮੀ ਸਾਹਿਬ ਜਿਹੜੇ ਨੇ ਉਹਨਾਂ ਦੇ ਅਸਤੀਫੇ ਦੇ ਉੱਤੇ ਆਪਾਂ ਚਰਚਾ ਲਗਾਤਾਰ ਕਰ ਰਹੇ ਹਾਂ ਕਿ ਅੱਜ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਊਗਾ। ਇਹ ਇੱਕ ਵੱਡੇ ਸਵਾਲ ਦੇ ਰੂਪ ਦੇ ਵਿੱਚ ਗੱਲ ਮੂਹਰੇ ਖੜੀ ਹੈ ਜੀ। ਪ੍ਰਵੀਨ ਜੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਿਸ ਦਿਨ ਅਸਤੀਫਾ ਦਿੱਤਾ, ਉਸ ਦਿਨ ਤੋਂ ਬਾਅਦ ਉਹਨਾਂ ਦੇ ਘਰ ਕੰਨੀ ਨੂੰ ਬਹੁਤ ਵਹੀਰਾਂ ਕੱਤੀਆਂ ਜੀ, ਚਾਹੇ ਉਹ SGPC ਮੈਂਬਰਾਂ ਨੇ, ਚਾਹੇ SGPC ਦੇ ਮੁਲਾਜ਼ਮਾਂ ਨੇ, ਚਾਹੇ ਸਲਾਹਕਾਰ ਮੈਂਬਰਾਂ ਨੇ, ਚਾਹੇ ਅਕਾਲੀ ਦਲ ਦੇ ਲੀਡਰਾਂ ਨੇ, ਉਹ 'ਚ ਦਲਜੀਤ ਚੀਮਾ ਵੀ, ਵਿਕਰਮ ਮਜੀਠੀਆ ਵੀ। ਪਰ ਉਸ ਦਿਨ ਸਿਖਰ ਸੀ ਜਿਸ ਦਿਨ ਜਥੇਦਾਰ ਗਿਆਨੀ ਰਘਵੀਰ ਸਿੰਘ ਖੁਦ ਚੱਲ ਕੇ ਪ੍ਰਧਾਨ ਸਾਹਿਬ ਦੇ ਘਰੇ ਗਏ। ਬੇਸ਼ੱਕ ਉਹ ਪੋਤੇ ਦਾ ਬਹਾਨਾ ਸੀ ਜਾਂ ਆਪਣੀ ਪਰਿਵਾਰਕ ਸਾਂਝ ਦਾ ਹਵਾਲਾ ਸੀ, ਪਰ ਸਭ ਨੂੰ ਪਤਾ ਕਿ ਉੱਥੇ ਗੱਲ ਤਾਂ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਹੋਈ ਹੈ। ਤੇ ਉਸ ਦਿਨ ਤੋਂ ਬਾਅਦ ਆ ਕੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਮੀਡੀਆ 'ਚ ਆ ਕੇ ਸਪਸ਼ਟ ਕੀਤਾ ਕਿ ਜੀ 5 ਮੈਂਬਰੀ ਕਮੇਟੀ ਅਗਾਂਹ ਵੱਧ ਜਾਵੇ ਜੀ ਜੀ, ਕਿ ਉਹ ਆਪਣੀ ਕਾਰਵਾਈ ਕਰੇ, ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਹ ਭਰਤੀ ਮੁਹਿੰਮ ਸ਼ੁਰੂ ਕਰੇ। ਸੋ ਜਦੋਂ ਉਸ ਦਿਨ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ, ਉਹ ਤੋਂ ਸਪਸ਼ਟ ਹੋ ਗਿਆ ਕਿ ਉਹ 2 ਮੈਂਬਰ ਹੁਣ ਨਹੀਂ ਭਰਤ ਰਹੇ, ਉਹਨਾਂ 'ਚ ਧਾਮੀ ਸਾਹਿਬ ਨਹੀਂ ਆ ਰਹੇ। ਸੋ ਇਸ ਲਈ ਉਸ ਦਿਨ ਇਹ ਕਲੀਅਰ ਹੋ ਗਿਆ ਕਿ ਧਾਮੀ ਸਾਹਿਬ ਦਾ ਅਸਤੀਫਾ ਹੁਣ ਸਿਰੇ ਹੈ, ਹੁਣ ਉਹ ਵਾਪਸ ਨਹੀਂ ਆਉਣਗੇ ਜੀ ਜੀ। ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸਭ ਦੀਆਂ ਨਜ਼ਰਾਂ ਅਜੇ ਵੀ ਅੰਤਰਿੰਗ ਕਮੇਟੀ ਤੇ ਸੀ ਜੀ, ਕਿਉਂਕਿ ਅੰਤਰਿੰਗ ਕਮੇਟੀ ਨੇ ਮੀਟਿੰਗ 'ਚ ਫੈਸਲਾ ਲੈਣਾ, ਉਹਨਾਂ ਨੇ ਪੈਂਡਿੰਗ ਰੱਖਿਆ ਹੋਇਆ ਧਾਮੀ ਸਾਹਿਬ ਦਾ ਅਸਤੀਫਾ। ਪਰ ਇਸ ਤੋਂ ਪਹਿਲਾਂ ਕਿ ਅੱਜ ਤਰੀਕ 7 ਮਾਰਚ ਨੂੰ ਅੰਤਰਿੰਗ ਕਮੇਟੀ ਦੀ ਬੈਠਕ ਹੁੰਦੀ, 6 ਮਾਰਚ ਨੂੰ ਧਾਮੀ ਸਾਹਿਬ ਆਪਣੇ ਘਰੋਂ ਬਾਹਰ ਨਿਕਲਦੇ ਤੇ ਉਹ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕਰਦੇ ਨੇ ਆ ਕੇ ਜੀ। ਹੁਣ ਮੁਲਾਕਾਤ ਕਰਨ ਧਾਮੀ ਸਾਹਿਬ ਆ ਰਹੇ ਨੇ ਜੀ। ਸੋ ਉਸ ਮੁਲਾਕਾਤ ਨੇ ਕਈ ਸਵਾਲ ਪੈਦਾ ਕੀਤੇ ਕਿ ਕੀ ਜੀ ਧਾਮੀ ਸਾਹਿਬ ਮੁੜ ਕੇ ਵਾਪਸ ਆਉਣ ਦੀ ਪ੍ਰਕਿਰਿਆ 'ਚ ਨੇ, ਕੀ ਧਾਮੀ ਸਾਹਿਬ ਕਿਸੇ ਨਵੇਂ ਰੋਲ 'ਚ ਆਉਣਾ ਚਾਹੁੰਦੇ ਨੇ, ਧਾਮੀ ਸਾਹਿਬ ਹੁਣ ਪਰਮਾਨੈਂਟ ਇੱਧਰੋਂ ਜਾਣਾ ਚਾਹੁੰਦੇ ਨੇ, ਕਿੰਨੇ ਸਵਾਲ ਸੀ। ਕਿਉਂਕਿ ਮੀਡੀਆ ਨੂੰ ਵੀ ਇਹ ਸੀਗਾ ਕਿ ਧਾਮੀ ਸਾਹਿਬ ਅੱਜ ਕੱਲ੍ਹ ਮੀਡੀਆ ਨਾਲ ਗੱਲ ਨਹੀਂ ਕਰਦੇ, ਪਤਾ ਨਹੀਂ ਹੁਣ ਬੋਲਣਗੇ ਕਿ ਨਹੀਂ ਬੋਲਣਗੇ ਜੀ। ਬਿਲਕੁਲ। ਪਰ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੱਦਰ ਸਾਹਿਬ ਨੂੰ ਮਿਲ ਕੇ ਵਾਪਸ ਪਰਤ ਰਹੇ ਸੀ ਤਾਂ ਇਸ ਵਾਰ ਨਾ ਉਹਨਾਂ ਨੇ ਗਲੇ ਦਾ ਬਹਾਨਾ ਲਾਇਆ, ਨਾ ਬਿਨਾਂ ਕੁਝ ਕਿਹਾ ਜਾਣ ਦੀ ਗੱਲ ਕੀਤੀ। ਇਸ ਵਾਰ ਉਹ ਮੀਡੀਆ ਨਾਲ ਰੂਬਰੂ ਹੋਏ ਤੇ ਉਹਨਾਂ ਨੇ 2 ਗੱਲਾਂ ਕਹੀਆਂ ਜੀ। ਪਹਿਲੀ ਗੱਲ ਕਿ ਮੈਂ ਵਾਪਸ ਨਹੀਂ ਆ ਰਿਹਾ, ਠੀਕ ਹੈ। ਦੂਜੀ ਗੱਲ, ਅਸਤੀਫੇ ਨੂੰ ਲੈ ਕੇ ਹੁਣ ਅੰਤਰਿੰਗ ਕਮੇਟੀ ਦੇਖੇ ਉਹਨੇ ਕੀ ਕਰਨਾ ਜੀ। ਹੁਣ ਪਹਿਲੀ ਗੱਲ ਤੋਂ ਤਾਂ ਇਹ ਸਾਫ਼ ਹੈ ਕਿ ਮੈਂ ਵਾਪਸ ਨਹੀਂ ਆ ਰਿਹਾ, ਹੁਣ ਜੋ ਮਰਜ਼ੀ ਕਰੋ। ਪਰ ਅੰਤਰਿੰਗ ਕਮੇਟੀ ਦੇਖੇ ਬਾਕੀ, ਜੇ ਅੰਤਰਿੰਗ ਕਮੇਟੀ ਕਹੇ ਕਿ ਸਾਨੂੰ ਤਾਂ ਮਨਜ਼ੂਰ ਨਹੀਂ ਜੀ, ਅਸੀਂ ਨਾ ਮਨਜ਼ੂਰ ਕਰਦੇ ਹਾਂ, ਫਿਰ ਕੀ ਧਾਮੀ ਸਾਹਿਬ ਪਰਤਣਗੇ? ਉਹ ਕਹਿਣਗੇ ਜੀ ਮੈਂ ਤਾਂ ਨਹੀਂ ਆਉਣਾ ਸੀ ਪਰ ਇਹਨਾਂ ਨੇ ਬੁਲਾ ਲਿਆ। ਕੀ ਇਹ ਸਥਿਤੀ ਹੈ? ਪਰ ਇਸ ਦੋਵਾਂ ਸਥਿਤੀਆਂ ਦੇ ਵਿੱਚ ਇੱਕ ਸਥਿਤੀ ਹੋਰ ਹੈ। ਜਿਹੜੇ ਅਮਲੇ ਫਾਲੇ ਨਾਲ ਉਹ ਆਪਣੀਆਂ ਪਿਛਲੀਆਂ 2 ਟਰਮਾਂ ਤੇ ਇਸ ਟਰਮ ਦੇ ਦਰਮਿਆਨ ਲਗਾਤਾਰ ਕੰਮ ਕਰਦੇ ਆ ਰਹੇ ਸੀ ਜੀ, ਉਹਨਾਂ ਨਾਲ ਉਹ ਚਾਹ ਤੇ ਬਿਸਕੁਟ ਦੀ ਸਾਂਝ ਪਾ ਕੇ ਆਏ ਨੇ ਗੱਲ। ਤੇ ਜਦੋਂ ਅਮਲੇ ਫਾਲੇ ਨੂੰ ਤੁਸੀਂ ਆਪਣੇ ਨੂੰ ਮਿਲ ਕੇ ਆਓ, ਉਹਨਾਂ ਨਾਲ ਬੈਠ ਕੇ, ਜੇ ਅੱਜ ਕੱਲ ਦੇ ਦੌਰ 'ਚ ਕਹਿਣਾ ਹੋਵੇ ਟੀ ਪਾਰਟੀ ਕਰ ਲਓ, ਹੁਣ ਇਹਨੂੰ ਟੀ ਪਾਰਟੀ ਕਹਿਣਾ ਕਿ ਫੇਅਰਵੈਲ ਪਾਰਟੀ ਕਹਿਣਾ।
ਸੋ ਇਹਦਾ ਮਤਲਬ ਕੀ ਉਹਨਾਂ ਨੂੰ ਵਿਦਾਇਗੀ ਪਾਰਟੀ ਮਿਲ ਗਈ ਹੈ ਜੀ ਜੀ ਸਹੀ ਹੈ ਕੀ ਉਹਨਾਂ ਨੇ ਤੈਅ ਕਰ ਲਿਆ ਕਿ ਮੈਂ ਹੁਣ ਨਹੀਂ ਆਉਣਾ। ਉਹਨਾਂ ਦੇ ਨੇੜਲੇ ਜਾਣਕਾਰਾਂ ਦੇ ਅਨੁਸਾਰ ਧਾਮੀ ਸਾਹਿਬ ਦਾ ਮਨ ਬਹੁਤ ਖੱਟਾ ਹੈ। ਠੀਕ ਹੈ। ਖਾਸ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਹੁਤ ਨਾਰਾਜ਼ ਨੇ, ਪਰ ਤਾਂ ਵੀ ਉਹ ਨਹੀਂ ਚਾਹੁੰਦੇ ਕਿ ਮੈਂ ਜਿਹੜੀ ਪਾਰਟੀ ਨੇ ਲੰਬਾ ਸਮਾਂ ਕੰਮ ਕੀਤਾ, ਜਿਹਨਾਂ ਲੀਡਰਾਂ ਨਾਲ ਕੰਮ ਕੀਤਾ, ਮੈਂ ਉਹਨਾਂ ਨੂੰ ਕਿਸੇ ਹੋਰ ਦੁਵਿਧਾ ਚ ਪਾਵਾਂ। ਇਸ ਲਈ ਉਹ ਅਜੇ ਵੀ ਸਹਿਜ ਹੋ ਕੇ ਵਿਚਰੇ ਨੇ, ਪਰ ਹੁਣ ਉਹ ਪਰਤਣ ਦੀ ਆਸ ਨਹੀਂ। ਤੇ ਸੱਚਾਈ ਇਹ ਹੈ, ਅੰਤਰਿੰਗ ਕਮੇਟੀ ਦੇ ਕੁਝ ਮੈਂਬਰ ਚਾਹੁੰਦੇ ਵੀ ਨਹੀਂ ਕਿ ਧਾਮੀ ਸਾਹਿਬ ਨੂੰ ਪਰਤਣ, ਕਿਉਂਕਿ ਉਹ ਪ੍ਰਧਾਨਗੀ ਲਈ ਕਾਲੇ ਨੇ। ਸਹੀ ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹ ਵੀ ਨੇ ਜਿਹੜੇ ਧਾਮੀ ਸਾਹਿਬ ਨੂੰ ਘਰੇ ਮਨਾਉਣਗੇ, ਉਹਨਾਂ ਚੋਂ ਵੀ ਚਿਹਰੇ ਹੈਗੇ ਨੇ। ਜੀ ਬਿਲਕੁਲ। ਤੇ ਇਹਨਾਂ ਸਭ ਦੇ ਦਰਮਿਆਨ ਹੀ ਸੀਨੀਅਰ ਵਾਈਸ ਪ੍ਰਧਾਨ ਨੇ ਜਿਹੜੇ ਰਘੂਜੀਤ ਸਿੰਘ ਬਿਰਕ, ਉਹ ਧਾਮੀ ਸਾਹਿਬ ਦੇ ਹੁੰਦਿਆਂ ਵੀ ਆਪਣੀ ਖਾਸੀ ਪ੍ਰਧਾਨਗੀ ਚਲਾਉਂਦੇ ਸੀ ਤੇ ਬਿਲਕੁਲ ਆਸ ਸੀ ਕਿ ਲੈ ਵੀ ਉਹਨਾਂ ਤੇ ਹੀ ਗਣੂਆ ਪੈਣਾ। ਪਰ ਉਸ ਤੇ ਗਣੂਆ ਪੈਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦਰਖਤ ਨੂੰ ਖਾਸਾ ਛਾਂ ਦਿੱਤਾ ਸੀ ਕਿ ਬਈ ਜੀ ਇਹ ਤਾਂ ਜਿੰਦੇ ਕੁੰਜੀਆਂ ਵਾਲੇ ਮਾਮਲੇ ਚ ਵੀ ਜਿਹੜੀ ਸਾਰਾਗੜੀ ਸਰਾਏ, ਇਹ ਤਾਂ ਜਿਹੜਾ ਗੁਰੂ ਰਾਮਦਾਸ ਲੰਗਰ ਹਾਲ ਹੈ ਉਹਦੇ ਨਿਰਮਾਣ ਦੇ ਵਿੱਚ ਵੀ ਬਿਲਡਿੰਗ ਦੇ, ਇਹ ਤਾਂ ਜੀ ਹਰਿਆਣੇ ਚ ਕੁਝ ਬਿਲਡਿੰਗਾਂ, ਹਰਿਆਣੇ ਦੀ SGPC ਜਿਹੜੀ ਨਵੀਂ ਕਮੇਟੀ ਬਣੀ ਉਹਦੇ ਵਿੱਚ ਕਿ ਸਾਰਾ ਕਰਤਾ ਧਰਤਾ ਹੈ। ਸੋ ਜਿਸ ਤਰ੍ਹਾਂ ਦਾ ਉਹਨਾਂ ਦਾ ਉਹ ਸਾਹਮਣੇ ਲਿਆਂਦਾ ਪਹਿਲੂ, ਉਹ ਤੋਂ ਬਾਅਦ ਵੀ ਉਹਨਾਂ ਨੇ ਕੋਈ ਅਜੇ ਕਮੈਂਟ ਨਹੀਂ ਕੀਤਾ। ਤੇ ਇਹ ਤੋਂ ਲੱਗਾ ਕਿ ਕੀ ਅਕਾਲੀ ਦਲ ਹੁਣ ਉਸ ਲੀਡਰ ਨੂੰ ਪ੍ਰਵਾਨ ਕਰੇਗਾ, ਪਰ ਹੁਣ ਵਕਵਾ ਪੈ ਗਿਆ ਤੇ ਸ਼ਾਇਦ ਹੋ ਸਕਦਾ ਗਣੂਆ ਉਹਨਾਂ ਤੇ ਆ ਜਾਵੇ। ਹੋ ਸਕਦਾ ਹੁਣ ਉਸ ਛਾਂਗੇ ਦਰਖਤ ਨੂੰ ਫੇਰ ਨਵੇਂ ਫੁੱਲ ਲੱਗ ਜਾਣ। ਸੋ ਦੇਖਦੇ ਹਾਂ ਜੀ, ਅੱਜ ਬਜਟ ਦੀ ਤਰੀਕ ਵੀ ਐਲਾਨੀ ਜਾਣੀ ਹੈ ਤੇ ਅੱਜ ਅਸਤੀਫੇ ਨੂੰ ਲੈ ਕੇ ਵੀ ਫੈਸਲਾ ਆਉਣਾ। ਹੁਣ ਦੇਖਣ ਵਾਲੀ ਗੱਲ ਹੈ ਕਿ ਅੰਤਰਿੰਗ ਕਮੇਟੀ ਅਸਤੀਫਾ ਪ੍ਰਵਾਨ ਕਰਦੀ ਹੈ ਜਾਂ ਨਹੀਂ। ਜੋ ਲੱਗ ਰਿਹਾ ਕਿ ਉਹ ਪ੍ਰਵਾਨ ਕਰਨਗੇ, ਕਿਉਂਕਿ ਧਾਮੀ ਸਾਹਿਬ ਨੇ ਸਪਸ਼ਟ ਦੱਸ ਦਿੱਤਾ ਕਿ ਮੈਂ ਨਹੀਂ ਪਰਤਣਾ। ਪਰ ਮੀਟਿੰਗ ਹੋਣ ਤੱਕ ਕੁਝ ਨਵਾਂ ਚਮਤਕਾਰ ਹੋ ਜਾਵੇ ਤਾਂ ਪਤਾ ਨਹੀਂ, ਤੇ ਫਿਰ ਇਹਦਾ ਮਤਲਬ ਅੱਜ ਨਹੀਂ ਸ਼੍ਰੋਮਣੀ ਕਮੇਟੀ ਨੂੰ ਨਵਾਂ ਪ੍ਰਧਾਨ ਵੀ ਮਿਲ ਸਕਦਾ। ਜੀ ਬਿਲਕੁਲ ਦੇਖੋ ਕੀ ਹੁੰਦਾ, ਨਵਾਂ ਪ੍ਰਧਾਨ ਮਿਲਦਾ ਤੇ ਜਿਹੜੇ ਨਾਵਾਂ ਦੀ ਆਪਾਂ ਚਰਚਾ ਕੀਤੀ ਕਿ ਉਹਨਾਂ ਦੇ ਵਿੱਚੋਂ ਨਿਕਲਦਾ ਕੋਈ, ਇਹ ਦੇਖਣਯੋਗ ਗੱਲ ਹੋਊਗੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਜਿਹੜਾ ਤੁਸੀਂ ਕਿਸਾਨੀ ਵੋਟ ਬੈਂਕ ਦੀ ਗੱਲ ਕੀਤੀ ਸੀ ਤੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਸੀ ਕਿ ਉਦੋਂ ਤੁਸੀਂ ਕਿਸਾਨਾਂ ਦੇ ਪਿੱਛੇ ਫਿਰਦੇ ਸੀ ਕਿ ਸਾਡੀ ਦਰੀ ਵੀ ਵਿਛਾਲੋ ਨਾਲ। ਉਸੇ ਦਰਮਿਆਨ ਇੱਕ ਹੋਰ ਚਿਹਰਾ ਵੀ ਸੀ ਜਿਹਨੇ ਬੜੀ ਹੁੱਬ ਕੇ ਕਿਸਾਨਾਂ ਦੀ ਹਮਾਇਤ ਕਰਨ ਦੇ ਦਾਅਵੇ ਕੀਤੇ, ਔਰ ਕੀਤੀ ਵੀ ਕੋਸ਼ਿਸ਼ਾਂ ਇਹਦੇ ਵਿੱਚ ਕੀਤੀਆਂ ਵੀ। ਅੱਜ ਕੱਲ ਉਹ ਫਿਰ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਉਹ ਚਿਹਰਾ ਚਰਚਾ ਦੇ ਵਿੱਚ ਆ। ਉਹ ਚਿਹਰਾ ਕੌਣ ਆ? ਮਨਜਿੰਦਰ ਸਿਰਸਾ। ਕੇਜਰੀਵਾਲ ਦੇ ਨਾਲ ਸੰਬੰਧਿਤ ਕੋਈ ਗੱਲ ਹੋਵੇ ਆਮ ਆਦਮੀ ਪਾਰਟੀ ਦੇ ਨਾਲ, ਉਹ ਲਗਾਤਾਰ ਸਰਗਰਮ ਨਜ਼ਰ ਆਉਂਦੇ ਨੇ। ਪੰਜਾਬ ਫੇਰੀ ਜਿਹੜੀ ਉਹਨਾਂ ਦੀ ਹੋਈ ਹੈ, ਉਹਦੇ ਨਾਲ ਕਾਲੀਆਂ ਕਾਂਗਰਸੀਆਂ ਆਪ 'ਚ ਤਾਂ ਜਿਹੜੀਆਂ ਸਿਆਸੀ ਸਰਗਰਮੀਆਂ ਜਾਂ ਸਿਆਸੀ ਜਿਹੜੀ ਚੁਣ ਚਰਚਾ ਉਹ ਤਾਂ ਚੱਲ ਹੀ ਰਹੀ ਹੈ। ਕਈ ਭਾਜਪਾਈਆਂ ਦੇ ਤੌਖਲੇ ਵੀ ਵੱਧ ਗਏ ਜੀ। ਪ੍ਰਵੀਨ ਜੀ, ਬਿਲਕੁਲ ਕੋਈ ਸ਼ੱਕ ਨਹੀਂਗਾ ਕਿ ਦਿੱਲੀ 'ਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੀ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਯੂਨਿਟ ਨੇ ਆਪਣੇ ਵੱਲੋਂ ਬੜਾ ਸਹਿਯੋਗ ਦਿਖਾਇਆ, ਰੋਲ ਨਿਭਾਇਆ ਵੀ, ਕੋਈ ਸ਼ੱਕ ਨਹੀਂ ਹੈ। ਕਦੇ ਲੰਗਰ ਲਾ, ਕਦੇ ਕੋਈ ਚੀਜ਼ਾਂ ਲੈ ਕੇ ਆ, ਤੇ ਉਹ ਵਿਚਰਦੇ ਰਹੇ, ਵਿੱਚ ਮਿਲਦੇ ਰਹੇ, ਗਿਲਦੇ ਰਹੇ, ਫਿਰਦੇ ਰਹੇ। ਬਾਕੀ ਵੀ ਲੀਡਰ ਆਪੋ ਆਪਣੇ ਇੱਥੋਂ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਜਾਂਦੇ ਰਹੇ ਨੇ, ਪਰ ਉਹ ਆਪਣੇ ਹਲਕੇ ਦੇ ਸੰਬੰਧਿਤ ਲੋਕਾਂ ਤੱਕ, ਉਹਨਾਂ ਦੀ ਟਰੈਲੀਆਂ ਤੱਕ, ਉੱਥੇ ਤੱਕ ਉਹ ਸੀਮਤ ਰਹੇ ਨੇ। ਸਹੀ ਹੈ ਨਾ। ਤੇ ਪਰ ਆਮ ਆਦਮੀ ਪਾਰਟੀ ਨੇ ਪੂਰੇ ਅੰਦੋਲਨ ਨੂੰ ਆਪਣਾ ਚਿਹਰਾ ਮੋਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਇੱਧਰੋਂ ਕੈਪਟਨ ਅਮਰਿੰਦਰ ਦੀ ਸਰਕਾਰ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਕਿ ਅਸੀਂ ਵੀ ਪੂਰਾ ਸਹਿਯੋਗ ਕਰ ਰਹੇ ਹਾਂ। ਉਹ ਸਾਰੀਆਂ ਪ੍ਰਕਿਰਿਆਵਾਂ ਤੋਂ ਆਪਾਂ ਵੱਖ-ਵੱਖ, ਪਰ ਕੋਈ ਸ਼ੱਕ ਨਹੀਂ ਕਿ ਉੱਥੇ ਜਦੋਂ ਮੀਟਿੰਗ ਹੁੰਦੀ ਸੀ ਸਰਕਾਰ ਦੇ ਨਾਲ, ਮੰਤਰੀਆਂ ਦੇ ਨਾਲ, ਤਦ ਖੁਦ ਬਾਲਟੀ ਲੈ ਕੇ ਲੰਗਰ ਵਰਤਾਉਂਦੇ ਨਜ਼ਰ ਆਉਂਦੇ ਸੀ ਮਨਜਿੰਦਰ ਸਿਰਸਾ। ਜਦੋਂ ਅਦਾਲਤੀ ਪ੍ਰਕਿਰਿਆ ਦਾ ਮਸਲਾ ਹੁੰਦਾ ਸੀ, ਥਾਣੇ ਕਚਹਿਰੀਆਂ ਦਾ, ਤਾਂ ਸਭ ਤੋਂ ਮੂਹਰੇ ਖੜੇ ਨਜ਼ਰ ਆਉਂਦੇ ਸੀ ਮਨਜਿੰਦਰ ਸਿਰਸਾ। ਹੈ ਨਾ। ਚਾਹੇ ਉਹ ਮਤਲਬ ਕਿ ਖਨੌਰੀ ਬਾਰਡਰ ਵਾਲਾ ਮਸਲਾ ਹੋਵੇ, ਹੈ ਨਾ, ਚਾਹੇ ਉਹ ਮਤਲਬ ਕਿ ਖਨੌਰੀ ਨਹੀਂ ਆਪਣਾ ਟਿੱਕਰੀ ਤੇ ਹਾਂ ਉਹ ਵਾਲਾ ਮਸਲਾ ਹੋਵੇ, ਚਾਹੇ ਮਤਲਬ ਗਾਜੀਪੁਰ ਵਾਲਾ ਮਸਲਾ ਹੋਵੇ ਜਦੋਂ ਟਕੈਤ ਨਾਲ ਉਹਦੀ, ਤਾਂ ਵੀ। ਸੋ ਲਗਭਗ ਚੰਗੀ ਥਾਂ ਬਣਾਈ ਆ ਉਹਨੇ ਪੇਂਡੂ ਲੋਕਾਂ 'ਚ, ਕਿਸਾਨੀ ਪਰਿਵਾਰ ਲੋਕਾਂ 'ਚ। ਔਰ ਕੋਈ ਸ਼ੱਕ ਨਹੀਂ ਕਿ ਮਨਜਿੰਦਰ ਸਿੰਘ ਜੇ ਅੱਜ ਪੰਜਾਬ ਦੇ ਪਿੰਡਾਂ 'ਚ ਬੜੇ, ਉਹਨੂੰ ਵੋਟ ਪਵੇ ਚਾਹੇ ਨਾ ਪਵੇ, ਪਰ ਉਹਦੇ ਲਈ ਮੰਜਾ ਜ਼ਰੂਰ ਵਿਹੜੇ 'ਚ ਡਹਿ ਸਕਦਾ। ਉਹਦੇ ਨਾਲ ਇੰਨਾ ਜੋਗਾ ਉਹਨੇ ਕੰਮ ਕੀਤਾ। ਬਿੱਟੂ ਦੇ ਮੁਕਾਬਲੇ ਉਹਨੂੰ ਫਿਰ ਵੀ ਲੋਕ ਕੁਰਸੀ ਮੇਜ਼ ਤੇ ਚਾਹ ਦੇਣਗੇ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਮਨਜਿੰਦਰ ਸਿਰਸਾ ਨੇ ਕੱਲ ਚੰਡੀਗੜ੍ਹ 'ਚ ਆ ਕੇ ਪ੍ਰੈਸ ਕਾਨਫਰੰਸ ਕੀਤੀ। ਠੀਕ ਹੈ ਜੀ। ਉਹ ਪ੍ਰੈਸ ਕਾਨਫਰੰਸ ਕਹਿੰਦੇ ਜੀ ਕਿ ਦਿੱਲੀ ਤੋਂ ਭਗੌੜਾ ਦਲ ਇੱਕ ਇੱਥੇ ਆ ਗਿਆ, ਪੰਜਾਬ ਵਾਲੇ ਉਹ ਮੂੰਹ ਨਾ ਲਾਇਓ। ਮਤਲਬ ਪੈਸੇ ਪੰਜਾਬ ਵਾਲਾ ਕੋਈ ਕਹੇ ਤਾਂ ਸਮਝ ਆਉਂਦਾ, ਸਿਰਸਾ ਜੀ ਆਏ ਤਾਂ ਤੁਸੀਂ ਵੀ ਦਿੱਲੀ ਤੋਂ ਹੀ ਹੋ ਜੀ। ਸਹੀ ਹੈ। ਤੇ ਇਸ ਲਈ ਤੁਸੀਂ ਇੱਥੇ ਹੁਣ ਕੀ ਕਰਨਾ ਹੈ? ਤੁਹਾਨੂੰ ਤਾਂ ਉੱਥੇ ਮੰਤਰੀ ਬਣਾਤਾ, ਤੁਸੀਂ ਉੱਥੇ ਦੇ ਲੋਕਾਂ ਦੀ ਸੇਵਾ ਕਰੋ। ਜਿਵੇਂ ਕੇਜਰੀਵਾਲ ਨੂੰ ਕਹਿ ਜਾਂਦੇ ਸੀ ਕਿ ਭਾਈ ਦਿੱਲੀ ਦਾ ਮੁੱਖ ਮੰਤਰੀ, ਦਿੱਲੀ ਨੂੰ ਦੇਖ, ਪੰਜਾਬ ਨੂੰ ਕਿਉਂ ਤੁਰਿਆ ਰਹਿਣਾ।
ਅਸਲ 'ਚ ਆਮ ਆਦਮੀ ਪਾਰਟੀ ਦੀ ਜੋ ਅੱਜ ਸਰਕਾਰ 'ਚ ਹੁੰਦਿਆਂ ਲੜਾਈ ਹੈ ਨਾ, ਜੀ। ਅਸਲ 'ਚ ਕਾਂਗਰਸ 'ਚ ਵਿਰੋਧੀ ਧਿਰ 'ਚ ਹੁੰਦਿਆਂ ਜੋ ਲੜਾਈ ਹੈ ਨਾ, ਉਹੀ ਲੜਾਈ ਬੀਜੇਪੀ ਦੇ ਘਰੇ ਹੈ। ਆਮ ਆਦਮੀ ਪਾਰਟੀ 'ਚ ਇੱਕੋ ਸਮੇਂ 2.5-3 ਮੁੱਖ ਮੰਤਰੀ ਤੁਰੇ ਫਿਰ ਰਹੇ ਨੇ। ਜੀ ਜੀ, ਬਿਲਕੁਲ ਸਹੀ ਹੈ। ਉਸੇ ਤਰ੍ਹਾਂ ਕਾਂਗਰਸ 'ਚ 5-7 ਮੁੱਖ ਮੰਤਰੀ ਨੇ। ਸਰਕਾਰ ਪਤਾ ਨਹੀਂ ਵੀ ਸਤਾਈ 'ਚ ਆਉਣੀ ਹੈ ਕਿ ਨਹੀਂ ਆਉਣੀ। ਮੁੱਖ ਮੰਤਰੀ ਅਜੇ 7 ਕ ਨੇ। ਜੀ ਜੀ, ਬਿਲਕੁਲ। ਤੇ ਉਹੀ ਸਥਿਤੀ ਭਾਜਪਾ 'ਚ ਹੈ। ਜਦੋਂ ਪ੍ਰਧਾਨ ਸਾਹਿਬ ਜਿਹੜੇ ਅੱਜ ਕੱਲ੍ਹ ਅਸਤੀਫਾ ਦੇਈ ਬੈਠੇ ਨੇ ਬੀਜੇਪੀ ਦੇ ਪੰਜਾਬ ਦੇ, ਹੈਨਾ, ਸੁਨੀਲ ਜਾਖੜ ਹੋਰੀ, ਜਦੋਂ ਕਾਂਗਰਸ ਛੱਡ ਕੇ ਗਏ ਸੀ ਤਾਂ ਇਸੇ ਤੋਖਲੇ 'ਚ ਗਏ ਸੀ ਕਿ ਮੇਰੀ ਤਾਂ ਮੁੱਖ ਮੰਤਰੀ ਦੀ ਕੁਰਸੀ ਖੋਲੀ, ਮੈਂ ਤਾਂ ਉੱਧਰ ਜਾ ਕੇ ਲਊਂਗਾ। ਵੀ ਉੱਧਰ ਪੱਕੀ ਹੋਈ ਹੈ। ਤੇ ਹੁਣ ਉਹਨਾਂ ਦੇ ਮੂਹਰੇ ਬਿੱਟੂ ਖੜ ਗਿਆ ਆ ਕੇ, ਤੇ ਫਿਰ ਬਿੱਟੂ ਦੇ ਮੂਹਰੇ ਹੁਣ ਮਨਜਿੰਦਰ ਸਿਰਸਾ ਖੜ ਗਿਆ ਆ ਕੇ। ਜੀ ਜੀ। ਇਸ ਮੌਕੇ ਕੀ ਮਨਜਿੰਦਰ ਸਿਰਸਾ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਮੁੱਦਿਆਂ ਲਈ, ਜਾਂ ਸਰਕਾਰ ਦੀਆਂ ਨਾਕਾਮੀਆਂ ਲਈ ਆ ਰਿਹਾ, ਜਾਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਆ ਰਿਹਾ? ਉਹ ਰਵਨੀਤ ਬਿੱਟੂ ਕਹਿੰਦਾ ਮੈਂ ਚਿਹਰਾ, ਕਹਿੰਦਾ ਮੈਂ ਮੁੱਖ ਮੰਤਰੀ ਦੇ ਘਰੇ ਵੜਨਾ। ਉਹ ਭਗਵੰਤ ਮਾਨ ਹੋਰੀ ਕਹਿ ਰਹੇ ਸੀ, ਕਹਿੰਦੇ ਪਹਿਲਾਂ ਮੁਰਲੇ ਬੂਹੇ ਆ ਗਿਆ, ਕਹਿੰਦਾ ਸਿਕਿਉਰਟੀ ਨੇ ਉੱਥੋਂ ਮੋੜਤਾ, ਫਿਰ ਪਿਛਲੇ ਬੂਹੇ ਆ ਗਿਆ ਕਿ ਮੈਨੂੰ ਤਾਂ ਪਿਛਲਾ ਦਰਵਾਜ਼ਾ ਵੀ ਪਤਾ ਕੋਠੀ ਦਾ, ਮੈਂ ਤਾਂ ਆਪਣੇ ਦਾਦੇ ਨਾਲ ਇੱਥੇ ਰਿਹਾ। ਉਹ ਕਹਿੰਦੇ ਭਾਈ ਦਾਦੇ ਨਾਲ ਰਿਹਾ ਸੀ, ਪੰਜਾਬ ਤੈਨੂੰ ਨਹੀਂ ਭੇਜਦਾ। ਮਤਲਬ ਉਹ ਆਪਣੇ ਢੰਗ ਨਾਲ ਗੱਲਾਂ ਕਰਦੇ ਨੇ। ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਇਸ ਦਾਚ ਹੈਗੇ ਨੇ ਕਿ ਮੈਂ ਚਿਹਰਾ ਬਣ ਜਾਵਾਂ ਪੰਜਾਬ 'ਚ। ਜੀ। ਤੇ ਇੱਧਰ ਇਸੇ ਮਨਸ਼ਾ ਨਾਲ ਮੈਨੂੰ ਮਨਜਿੰਦਰ ਸਿਰਸਾ ਲੱਗਦੇ ਨੇ। ਠੀਕ ਹੈ, ਉਹ ਸਵਾਲ ਕੁਝ ਖੜੇ ਕਰਦੇ ਆ, ਉਹ ਕੇਜਰੀਵਾਲ ਦੀ ਫੇਰੀ ਤੇ ਸਵਾਲ ਖੜੇ ਕਰ ਰਹੇ ਆ, ਉਹ ਉਹਨਾਂ ਨੂੰ ਲੈਂਡ ਕਰੂਜ਼ਰ ਜਿਹੜੀਆਂ ਗੱਡੀਆਂ ਗੁੱਡੀਆਂ ਜੀ ਮਿਲੀਆਂ ਹੋਈਆਂ, ਉਹ ਗੱਡੀਆਂ ਤੇ ਸਵਾਲ ਖੜੇ ਕਰ ਰਿਹਾ, ਸਿਕਿਉਰਿਟੀ ਦੇ ਸਵਾਲ ਖੜੇ ਕਰ ਰਿਹਾ, ਦਿੱਲੀ ਦੇ ਵਿੱਚ ਕੀਤੀਆਂ ਨੀਤੀਆਂ ਦੇ ਸਵਾਲ ਖੜੇ ਕਰ ਰਿਹਾ। ਪਰ ਇਹ ਇਸ ਤਰੀਕੇ ਨਾਲ ਵਿਚਰਨਾ ਉਹ ਸਪਸ਼ਟ ਦਿਖਾਉਂਦਾ ਕਿ ਕਿਤੇ ਨਾ ਕਿਤੇ ਉਹ ਚਿਹਰਾ ਬਣਨ ਦੀ ਲੜਾਈ ਹੈ, ਔਰ ਉਹ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਆ। ਤੇ ਸੁਨੀਲ ਜਾਖੜ ਸੋਚਦਾ ਕਿ ਮੀਡੀਆ 'ਚ ਗੱਲਾਂ ਹੋਈ ਜਾਂਦੀਆਂ ਕਿ ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ, ਹੋ ਸਕਦਾ ਕਾਂਗਰਸ ਵੀ ਪੰਜਾਬ 'ਚ ਹਿੰਦੂ ਚਿਹਰਿਆਂ ਤੇ ਦਾਲ ਆਏ, ਤੇ ਚਿਹਰੇ ਕਹਿੰਦਾ ਫੇਰੇ ਆਈ ਜਾਂਦੇ ਨੇ, ਮੈਂ ਕੀ ਕਰਨਾ ਹੈ ਹੁਣ। ਉਹ ਫਿਰ ਮੈਨੂੰ ਲੱਗਦਾ ਦੁਵਿਧਾ 'ਚ ਹੋਊਗਾ ਕਿ ਹੁਣ ਮੈਂ ਕਿੱਧਰ ਜਾਵਾਂ। ਸੋ ਇਹ ਸਾਰੇ ਪਾਸੇ ਨਾ ਕੁਰਸੀ ਦੀ ਲੜਾਈ ਹੈ, ਆਵਾਮ ਦੇ ਹੱਕਾਂ ਦੀ ਤੇ ਪੰਜਾਬ ਦੀ ਲੜਾਈ ਕਿਤੇ ਨਜ਼ਰ ਨਹੀਂ ਆਉਂਦੀ। ਹਾਂ, ਕਮਾਲ ਇਹ ਹੈ ਕਿ ਡੀਐਸਪੀ ਸੇਖੋਂ ਜੀ ਜਿਹੜੇ ਕਹਿੰਦੇ ਸੀ ਮੈਂ ਲੋਕਾਂ ਦੀ ਲੜਾਈ ਲੜਦਾ, ਚਲੋ ਜੀ ਪਵਾ ਲਿਆ ਪਰਨਾ। ਹੁਣ ਹੋ ਸਕਦਾ ਹੁਣ ਉਹ ਸੋਚਦੇ ਹੁਣ ਕਿ ਮੈਂ ਆਈ ਲੁਧਿਆਣੇ ਤੋਂ ਜਿਮਨੀ ਚੋਣ ਦੀ ਟਿਕਟ ਮਿਲ ਜੂ, ਹੋ ਸਕਦਾ ਮਿਲ ਵੀ ਜਾਵੇ ਭਾਈ। ਹਾਂਜੀ ਹਾਂਜੀ। ਇੱਧਰ ਉਹ ਬਦਵਾ ਜਿਹੜਾ ਸਭ ਤੋਂ ਪਹਿਲਾਂ ਜਿਹਨੂੰ ਬਣਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੇ ਆਪਣਾ, ਹੈਨਾ, ਉਹ ਵੀ ਕੱਲ ਬੀਜੇਪੀ ਸ਼ਾਮਲ ਹੋ ਗਿਆ। ਤੇ ਕਹਿੰਦੇ ਉਹਨੂੰ ਛੱਡਣ ਇੱਕ ਹੋਰ ਸਲਾਹਕਾਰ ਬਹੁਤ ਨੇੜੇ ਤੱਕ ਚਲਾ ਗਿਆ ਸੀ ਸਟੇਜ ਦੇ, ਤੇ ਚਰਚਾ ਤੇ ਹੋ ਗਈ ਸੀ ਕਿ ਉਹ ਸਲਾਹਕਾਰ ਵੀ ਚੱਲਿਆ, ਪਤਾ ਨਹੀਂ ਬਾਅਦ ਚੋਂ ਪਤਾ ਨਹੀਂ ਸੀਨ ਚੋਂ ਕਿਉਂ ਬਾਹਰ ਹੋ ਗਿਆ ਤੇ ਸ਼ਾਮਲ ਵੀ ਹੋ ਗਿਆ। ਹੁਣ ਇਹ ਕੁਛ ਹੈ, ਮਤਲਬ ਕਿ ਇੱਧਰ ਨਹੀਂ ਤਾਂ ਉੱਧਰ, ਤੇ ਕਿੱਥੇ ਤੁਹਾਡੀ ਕਿਸੇ ਨਾਲ ਭਰੋਸੇਯੋਗਤਾ? ਮੈਂ ਕਹਿੰਦਾ ਤੁਸੀਂ ਜੇ ਪੰਜਾਬ ਨਾਲ ਨਹੀਂ ਖੜੇ, ਪਾਰਟੀ ਨਾਲ ਨਹੀਂ ਖੜੇ, ਕਿਸੇ ਬੰਦੇ ਨਾਲ ਤਾਂ ਖੜੇ ਰਹੋ। ਤੁਸੀਂ ਉਹਦੇ ਨਾਲ ਵੀ ਖੜੇ ਨਜ਼ਰ ਨਹੀਂ ਆਉਂਦੇ। ਸੋ ਇੱਥੇ ਕਿਰਦਾਰ, ਹੁਣ ਰਾਜਨੀਤਿਕ ਕਿਰਦਾਰ ਕਿਤੇ ਲੱਭਦੇ ਨਹੀਂ ਲੱਭਦੇ। ਬਿਲਕੁਲ ਸਹੀ ਕਿਹਾ ਤੁਸੀਂ ਸ਼ਰਮਾ ਜੀ, ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ। ਤੇ ਨਾਲੇ ਦੂਜੀ ਜਿਹੜੀ ਗੱਲ ਆ ਸ਼ਰਮਾ ਜੀ, ਉਹ ਇਹ ਹੈ ਕਿ ਬੇਸ਼ੱਕ ਚੋਣਾਂ ਹਰਿਆਣੇ ਦੇ ਵਿੱਚ ਹੋਣ, ਰਾਜਸਥਾਨ ਦੇ ਵਿੱਚ ਹੋਣ ਤੇ ਦਿੱਲੀ ਦੇ ਵਿੱਚ ਹੋਣ, ਪੰਜਾਬ ਹਮੇਸ਼ਾ ਸਰਗਰਮ ਰਹਿੰਦਾ। ਪੰਜਾਬੀਆਂ ਦੇ ਪਤਾ ਨਹੀਂ ਕਿਉਂ ਸਿਰ ਇੰਨੀ ਸਿਆਸਤ ਚੜੀ ਆ ਵੀ ਜਿੱਥੇ ਕਿਤੇ ਵੀ ਕੋਈ ਗੱਲਬਾਤ ਹੈ ਉੱਥੇ ਇਹਨਾਂ ਨੇ ਜਾ ਹੀ ਵੜਨਾ। ਤੇ ਪੰਜਾਬ ਹੁਣ ਮਨਜਿੰਦਰ ਸਿਰਸੇ ਦੀ ਫੇਰੀ ਦੇਖ ਲਓ, ਜਾਂ ਕੇਜਰੀਵਾਲ ਦੀ ਦੇਖ ਲਓ, ਜਾਂ ਹੋਰ ਲੀਡਰਾਂ ਦੀ ਦੇਖ ਲਓ, ਉਹ ਵੇਖੋ ਪੰਜਾਬ ਦੇ ਵਿੱਚ ਨਾ ਚੋਣਾਂ 27 ਦੇ ਵਿੱਚ ਨੇ, ਲੋਕ ਸਭਾ ਲੰਘ ਹਟੀਆਂ, ਪਰ ਇਹਨੂੰ ਸਿਆਸਤ ਦਾ ਅਖਾੜਾ ਬਣਾਈ ਰੱਖਦੇ ਆ, ਇਹਨੂੰ ਸਰਗਰਮੀ ਰੱਖਦੇ ਆ। ਅਗਲੀ ਗੱਲ ਕਾਂਗਰਸ ਦੀ ਕਰ ਲਈਏ, ਬਘੇਲ ਸਾਹਿਬ ਕਿਉਂਕਿ ਹੁਣ ਨਵੇਂ ਇੰਚਾਰਜ ਬਣੇ ਨੇ ਪੰਜਾਬ ਕਾਂਗਰਸ ਦੇ, ਉਹਨਾਂ ਦੇ ਕੋਲੇ ਸ਼ਿਕਾਇਤਾਂ ਦਾ ਦੌਰ ਬੜਾ ਚੱਲ ਰਿਹਾ। ਪੰਜਾਬ ਪ੍ਰਧਾਨ ਦੀ ਕਹਿੰਦੇ ਸ਼ਿਕਾਇਤ ਲੱਗ ਗਈ ਜੀ ਉੱਥੇ। ਹਾਂ ਬਿਲਕੁਲ ਜੀ, ਬੜੀ ਮੀਡੀਆ ਨੇ ਨਾ ਕੱਲ੍ਹ ਪੰਜਾਬ 'ਚ ਖਬਰ ਖੂਬ ਚਲਾਈ ਕਿ ਲਓ ਜੀ ਬਘੇਲ ਕੋਲ ਸ਼ਿਕਾਇਤ ਲੱਗੀ, ਬਘੇਲ ਨੇ ਹਾਈ ਕਮਾਂਡ ਕੋਲ ਸ਼ਿਕਾਇਤ ਕਰ ਲਈ ਜੀ, ਐ ਹੋ ਗਿਆ। ਕਾਂਗਰਸ ਦਾ ਨਾ ਬੜਾ ਅਜੀਬ ਕਲਚਰ ਹੈ ਜਨਾਬ। ਜੀ ਜੀ ਜੀ। ਬਘੇਲ ਚਾਹੇ 10 ਫੈਲਾਂ ਤਿਆਰ ਕਰਕੇ ਲੈ ਜਾਵੇ, ਜੋ ਖੜਗੇ ਨੇ ਐ ਸੋਨੀਆ ਰਾਹੁਲ ਦੇ ਹੁਕਮ ਨਾਲ ਕਰਨਾ ਉਹੀ ਕਰਨਾ, ਜੋ 10 ਜਣ ਪਾਸੇ ਹੋਣਾ ਉਹੀ ਹੋਣਾ। ਹਾਂ ਉਹੀ ਹੋਣਾ। ਸੋ ਇਸ ਲਈ ਇਹ ਸ਼ਿਕਾਇਤਾਂ, ਇਹ ਡਰਾਮੇ ਮੀਡੀਆ ਦੀ ਖਬਰਾਂ ਤਾਂ ਹੋ ਸਕਦੀਆਂ, ਹਕੀਕਤ 'ਚ ਜਾਂ ਕੁਛ ਨਹੀਂ ਹੁੰਦਾ। ਜਦੋਂ ਪ੍ਰਧਾਨ ਲਾਉਣਾ ਤਦ ਕੋਈ ਸ਼ਿਕਾਇਤ ਨਹੀਂ ਦੇਖੀ ਜਾਂਦੀ, ਕੋਈ ਫਾਈਲ ਨਹੀਂ ਦੇਖੀ ਜਾਂਦੀ, ਹੈ ਨਾ। ਕਿਹਦੀ ਪਹੁੰਚ ਹੈ, ਕਿਹਦੀ ਅਪਰੋਚ ਹੈ, ਕਿਹਦਾ ਗੁਣੂਆ ਫਿੱਟ ਬੈਠਦਾ ਉਹਨਾਂ ਨੂੰ। ਬਿੱਟੂ ਨੂੰ ਬੁਲਾ ਕੇ ਕਹਿੰਦੇ ਪਗੜੀ ਬੰਨ੍ਹਣੀ ਸ਼ੁਰੂ ਕਰ ਲਓ, ਬਿੱਟੂ ਜੀ ਕਹਿੰਦਾ ਮੈਂ ਪੱਗ ਬੰਨ੍ਹਣੀ ਸ਼ੁਰੂ ਕਰ ਲਈ ਜੀ, ਹੈਨਾ। ਤੇ ਹੁਣ ਬਿੱਟੂ ਜੀ ਉਧਰ ਨੇ ਹੋਈ। ਤੇ ਇਸੇ ਤਰ੍ਹਾਂ ਰਾਜਾ ਵੜਿੰਗ ਪਹਿਲਾਂ ਕਦੇ ਪੱਗ ਨਹੀਂ ਬੰਨੀ, ਜਦੋਂ ਪ੍ਰਧਾਨ ਬਣ ਗਏ ਫਿਰ ਹੁਣ ਮੈਂ ਪੱਗ ਬੰਨ ਲਈ ਜੀ। ਸੋ ਇਸ ਲਈ ਇਹ ਉਹ ਕਿਹਨਾਂ ਨੇ, ਕਿਹਦੇ ਸਿਰ ਤੇ ਉਹਨਾਂ ਨੇ ਦਸਤਾਰ ਸਜਾਉਣੀ ਹੈ, ਇਹ ਉਹ ਦੇਖਣ। ਇਹ ਚੌਧਰਾਂ ਵਾਲੀਆਂ ਪੱਗਾਂ ਨੇ, ਇਹ ਪੰਜਾਬ ਵਾਲੀ ਪੱਗ ਨਹੀਂ ਹੈ। ਤੋ ਇਸ ਲਈ ਇਹ ਸਭ ਨੂੰ ਸਮਝ ਆਉਂਦਾ। ਇਹ ਹੁਣ ਕਾਂਗਰਸ ਦੇ ਅੰਦਰ ਨਾ ਇੱਕੋ ਇੱਕ ਦੌੜ ਹੈ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ 'ਚ ਵਿਧਾਨ ਸਭਾ ਚੋਣ ਲੜੀ,
ਤੇ ਉਹਦੀ ਵੱਡੀ ਪ੍ਰਾਪਤੀ ਸੀ ਕਿ ਉਹ ਵਿਰੋਧੀ ਧਿਰ ਚ ਆਈ ਪਹਿਲੀ ਵਾਰ ਚ, ਤੇ ਐਚ.ਐਸ. ਫੂਲਕਾ ਸਾਹਿਬ ਨੂੰ ਵਿਰੋਧੀ ਧਿਰ ਦਾ ਪਹਿਲਾ ਲੀਡਰ ਬਣਾਇਆ। ਪਰ ਕਿਸੇ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਤਾਂ ਸਾਰੇ ਮੁੱਖ ਮੰਤਰੀ ਦਾ ਸਟਾਫ ਸੀ ਯਾਰ। ਜੇ ਉਹ ਸਰਕਾਰ ਬਣਾਉਣ ਲਈ ਲੜੇ ਹੁੰਦੇ, MLA ਬਣਨ ਲਈ ਲੜੇ ਹੁੰਦੇ, ਤਾਂ ਮੈਂ ਦਾਅਵੇ ਨਾਲ ਕਹਿਣਾ ਉਸ ਬਾਰੇ ਸਰਕਾਰ ਆ ਗਈ ਹੁੰਦੀ। ਉਹ ਸਾਰੇ ਮੁੱਖ ਮੰਤਰੀ ਬਣਨ ਲਈ ਲੜ ਰਹੇ ਸੀ, ਆਪਣੇ ਆਪਣੇ ਲੜ ਰਹੇ ਸੀ। ਸੁੱਚਾ ਸਿੰਘ ਛੋਟੇਪੁਰ ਮੁੱਖ ਮੰਤਰੀ ਦਾ ਚਿਹਰਾ, ਗੁਰਪ੍ਰੀਤ ਘੁੱਗੀ ਮੁੱਖ ਮੰਤਰੀ ਦਾ ਚਿਹਰਾ, ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ, ਸੁਖਪਾਲ ਖਹਿਰਾ ਮੁੱਖ ਮੰਤਰੀ ਦਾ ਚਿਹਰਾ, ਧਰਮਵੀਰ ਗਾਂਧੀ ਸੋਚਦਾ ਸੀ ਕਿ ਸ਼ਾਇਦ ਮੇਰੇ ਤੇ ਗੱਲ ਬਣ ਜੂਗੀ, ਐਚ.ਐਸ. ਫੂਲਕਾ ਕਹਿੰਦਾ ਉਮਰ ਦਰਾਜ ਵੀ ਆ ਤੇ ਵਕੀਲ ਵੀ ਆ, ਮੁੱਖ ਮੰਤਰੀ ਦਾ ਚਿਹਰਾ ਹੋਰ ਵੀ ਹੋ ਸਕਦਾ 5-7 ਹੋਣ, ਇਹ ਤਾਂ ਸਾਰੇ ਹੈਗੇ ਸੀ। ਸੋ ਸਾਰੇ ਆਪਣੇ ਆਪ ਨੂੰ ਮੁੱਖ ਮੰਤਰੀ ਮੰਨ ਕੇ ਕਰਦੇ ਸੀ। ਉਹ ਸਥਿਤੀ ਅੱਜ ਕਾਂਗਰਸ ਚ, ਕਾਂਗਰਸ ਵਿਰੋਧੀ ਧਿਰ ਚ, ਤੇ ਵਿਰੋਧੀ ਧਿਰ ਦੇ ਵਿੱਚ ਬੈਠਿਆਂ ਵੀ ਮਤਲਬ ਮੁੱਖ ਮੰਤਰੀ ਦੇ ਚਿਹਰੇ ਲਈ ਉਹ ਲੜਾਈ ਲੜ ਰਹੇ ਨੇ। ਪ੍ਰਧਾਨ ਬਣਨ ਦੀ ਲੜਾਈ ਇਸੇ ਲਈ ਹੈ ਕਿ ਜਿਹੜਾ ਪ੍ਰਧਾਨ ਉਹੀ ਮੁੱਖ ਮੰਤਰੀ ਦਾ ਦਾਅਵੇਦਾਰ। ਜੀ ਬਿਲਕੁਲ ਬਿਲਕੁਲ। ਕਿਤੇ ਵੀ ਸਰਕਾਰ ਦੀ ਵਿਰੋਧੀ ਧਿਰ ਵਜੋਂ ਵਿਚਰਦੀ ਨਜ਼ਰ ਨਹੀਂ ਆਈ ਕਾਂਗਰਸ ਕਦੇ ਵੀ। ਲੋਕ ਮੁੱਦੇ ਤੇ ਇੰਨੀ ਸਥਿਤੀ ਆ ਪੰਜਾਬ ਚ, ਅਮਨ ਕਾਨੂੰਨ ਦੇ ਹਾਲਤ ਕੀ ਨੇ, ਤਾਂ ਬਾਹਰਲੇ ਮੁਲਕਾਂ ਵਾਲੇ ਤੁਹਾਡੇ ਬੰਦਿਆਂ ਨੂੰ ਹੱਥਕੜੀਆਂ ਬੇੜੀਆਂ ਲਾ ਕੇ ਛੱਡ ਕੇ ਜਾ ਰਹੇ ਨੇ, ਕਿਸਾਨੀ ਸੰਕਟ ਚ ਹੈ, ਜਵਾਨੀ ਸੜਕਾਂ ਤੇ ਹੈ, ਡਰੱਗ ਵਾਲਾ ਮਸਲਾ ਹੈ, ਬਲਡੋਜ਼ਰ ਕਲਚਰ ਦਾਖਲ ਹੋ ਗਿਆ, ਇਨਕਾਊਂਟਰ ਸਿਸਟਮ ਸ਼ੁਰੂ ਹੋ ਗਿਆ, ਤੇ ਵਿਰੋਧੀ ਧਿਰ ਕਿਤੇ ਰੜਕਦੀ ਹੋਣੀ। ਬਿਲਕੁਲ ਸਹੀ। ਹਾਂ, ਜੇ ਗਿਣਨ ਲੱਗਾ ਤਾਂ ਲਓ ਜੀ, ਕਹਿੰਦੇ ਕਿ ਪ੍ਰਧਾਨ ਹਲੇ ਹੈਗੇ ਨੇ ਜੀ ਰਾਜਾ ਵੜਿੰਗ, ਇਸ ਲਈ ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਇਹਨਾਂ ਨੂੰ ਹਟਾਓ। ਅੱਛਾ, ਦੂਸਰਾ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਮੈਂ ਆ, ਕੈਪਟਨ ਵਾਲੀ ਪਜਾਮੀ ਮੈਂ ਵੀ ਪਾਉਣਾ, ਇਸ ਲਈ ਮੇਰੇ ਤੇ ਗੁਣੂਆ ਫਿੱਟ ਕਰੋ ਜੀ, ਮੈਨੂੰ ਪ੍ਰਧਾਨ ਬਣਾਓ। ਉਧਰ ਸੁਰਿੰਦਰ ਰੰਧਾਵਾ ਕਹਿੰਦਾ ਅਸਲੀ ਧਰਤੀ ਦਾ ਲੀਡਰ ਤਾਂ ਮੈਂ ਆ, ਦੇਸੀ ਲੀਡਰਾਂ ਬਈ, ਲੋਕ ਮੇਰੇ ਨਾਲ ਨੇ, ਮੈਨੂੰ ਬਣਾਓ। ਉਧਰ ਉਹ ਕਹਿੰਦਾ ਮੈਂ ਤਾਂ ਮੱਕੀ ਤੇ MSP ਦੇ ਰਿਹਾ, ਇਸ ਲਈ ਪੈਸਾ ਧਨ ਕਵੇਰ ਮੇਰੇ ਕੋਲ ਆ, ਹੈਨਾ। ਰਾਣਾ ਗੁਰਜੀਤ ਕਹਿੰਦਾ ਮੈਨੂੰ ਬਣਾ ਦਿਓ, ਹੈਨਾ। ਤੇ ਪ੍ਰਗਟ ਸਿੰਘ ਕਹਿੰਦਾ ਬਾਈ ਕਪਤਾਨ ਆ, ਭਗਵੰਤ ਮਾਨ ਦੇ ਕਹਿਣ ਅਨੁਸਾਰ 11 ਤਾਂ ਇਕੱਠੇ ਕਰੇ ਲੈਣਾ, ਸੋ ਮੈਨੂੰ ਬਣਾ ਦਿਓ, ਹੈਨਾ। ਇੱਧਰ ਚਰਨਜੀਤ ਚੰਨੀ ਕਹਿੰਦਾ ਲੈ ਐਂ ਕਿਵੇਂ, ਮੈਂ ਵੀ ਹੈਗਾ। ਸੋ ਅਗਲਾ ਕਹਿੰਦਾ ਕਿ ਮੇਰੇ ਕੋਲ ਤਾਂ ਤਜਰਬਾ ਵੀ ਹੈਗਾ। ਸੋ ਇਹ ਤੋਂ ਬਿਨਾਂ ਉਹ ਭਾਰਤ ਭੂਸ਼ਣ ਆਸ਼ੂ ਕਹਿੰਦਾ ਵੀ ਜੇ ਹਿੰਦੂ ਚਿਹਰਿਆਂ ਦੀ ਗੱਲ ਚੱਲਦੀ ਹੈ ਤਾਂ ਮੇਰੇ ਕੰਨੀ ਦੇਖ ਲਓ। ਕਹਿੰਦਾ ਨਾ, ਤੁਸੀਂ ਤਾਂ ਥੋੜੇ ਜਿਹੇ ਸ਼ੱਕੀ ਹੋ, ਇਸ ਲਈ ਮੇਰੇ ਤੇ ਗੁਣੂਆ ਪਿੱਟਾ ਸਕਦਾ। ਤੇ ਮੈਨੂੰ ਲੱਗਦਾ ਕਿ ਸੁਨੀਲ ਜਾਖੜ ਬਾਹਰ ਬੈਠਾ ਸੋਚ ਰਿਹਾ ਕਿ ਯਾਰ ਜਾਵਾਂ ਕਿ ਨਾ ਜਾਵਾਂ, ਜੇ ਇੱਧਰ ਚੱਲ ਜਾਵਾਂ ਸ਼ਾਇਦ ਫੇਰ ਮੁੜ ਕੇ ਮੇਰੇ ਤੇ ਗੱਲ ਬਣ ਜਾਵੇ, ਹੈਨਾ। ਤੇ ਕੈਪਟਨ ਅਮਰਿੰਦਰ ਪਛਤਾਉਂਦਾ ਹੁੰਦਾ ਕਿ ਜੇ ਮੈਂ ਛੱਡ ਗਿਆ ਯਾਰ ਸ਼ਾਇਦ ਐਕਟੀਵਿਸਟ ਸਹੀ, ਫਿਰ ਮੈਂ ਇੱਧਰ ਚਿਹਰਾ ਹੀ ਹੁੰਦਾ। ਸੋ ਸਾਰੇ ਹੀ ਇੱਥੇ ਮੁੱਖ ਮੰਤਰੀਆਂ ਦੇ ਚਿਹਰੇ ਨੇ, ਪੰਜਾਬ ਦਾ ਚਿਹਰਾ ਕੋਈ ਨਹੀਂਗਾ। ਸਹੀ ਹੈ, ਬਿਲਕੁਲ। ਇੱਕ ਦੇਖੋ ਕਾਂਗਰਸੀਆਂ ਦੀ ਹਾਲਤ ਵੇਖੋ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਯਾਦ ਆ ਗਿਆ, ਪਹਿਲਾਂ 2015-16 ਦੇ ਵਿੱਚ ਹਾਈ ਕਮਾਂਡ ਕੋਲੇ ਗਏ, ਕਹਿੰਦੇ ਜੀ ਕੈਪਟਨ ਨੂੰ ਲਾਓ, ਉਹਦੇ ਕਰਕੇ ਵੋਟਾਂ ਪੈਣਗੀਆਂ। ਉਹ ਕਹਿੰਦੇ ਚੱਲ ਕੈਪਟਨ ਨੂੰ ਲੈ ਜਾਓ, ਉਹਨਾਂ ਨੇ 17 ਚ ਪਹਿਲਾਂ ਕੈਪਟਨ ਨੂੰ ਲਾਤਾ, ਉਸੇ 3-4 ਸਾਲਾਂ ਬਾਅਦ ਕਹਿੰਦੇ ਜੀ ਕੈਪਟਨ ਨੂੰ ਲਾਓ ਫੇਰ ਵੋਟਾਂ ਪੈਣਗੀਆਂ। ਮਤਲਬ ਇਹਨਾਂ ਨੂੰ ਇਹ ਛਸ਼ੋ ਪੰਜ ਦੇ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਆ। ਅਗਲੀ ਗੱਲ ਕਰੀਏ ਸ਼੍ਰੀ ਹੇਮਕੁੰਟ ਸਾਹਿਬ ਦੀ। ਕਹਿੰਦੇ ਕੇਦਾਰਨਾਥ ਤੇ ਸ਼੍ਰੀ ਹੇਮਕੁੰਟ ਸਾਹਿਬ ਜਾਣ ਦੇ ਲਈ ਜਿਹੜਾ 9 ਘੰਟਿਆਂ ਦਾ ਸਫ਼ਰ ਸੀਗਾ, ਹੁਣ 36 ਮਿੰਟਾਂ ਦੇ ਵਿੱਚ ਤੁਸੀਂ ਤੈਅ ਕਰ ਸਕੋਗੇ। ਬਿਲਕੁਲ ਪ੍ਰਵੀਨ ਜੀ, ਸ਼੍ਰੀ ਹੇਮਕੁੰਟ ਸਾਹਿਬ ਤੇ ਸ਼੍ਰੀ ਕੇਦਾਰਨਾਥ ਜੀ ਦੇ ਲਈ ਜਿਹੜੇ ਸ਼ਰਧਾਲੂ ਜਾਂਦੇ ਨੇ, ਉਹਨਾਂ ਨੂੰ ਜਿਹੜਾ ਚੜਾਈ ਵਾਲਾ ਰਸਤਾ ਹੈ ਉਹ 15-16 ਕਿਲੋਮੀਟਰ ਦੇ ਕਰੀਬ ਜਿਹੜਾ 8 ਤੋਂ 9 ਘੰਟਿਆਂ ਚੋਂ ਤੈਅ ਹੁੰਦਾ ਹੈ ਨਾ। ਉਸ ਪੈਂਡੇ ਨੂੰ ਤੈਅ ਕਰਨ ਦੇ ਲਈ ਹੁਣ ਰੋਪਵੇ ਪ੍ਰੋਜੈਕਟ ਆ ਰਿਹਾ ਜੀ, ਔਰ ਕੇਂਦਰ ਨੇ ਇਸ ਪ੍ਰੋਜੈਕਟ ਨੂੰ ਉੱਤਰਾਖੰਡ 'ਚ ਮਨਜ਼ੂਰੀ ਦਿੱਤੀ ਹੈ। ਜਿਹੜਾ ਕੇਦਾਰਨਾਥ ਜੀ ਦੇ ਲਈ ਰਸਤਾ ਹੈਗਾ ਉਹ ਮੇਰਾ ਖਿਆਲ 13 ਕਿਲੋਮੀਟਰ ਦਾ ਬਣਦਾ ਹੈ, ਜਿਹੜਾ ਰੋਪਵੇ ਦਾ ਬਣਦਾ 12.9 ਸਮਥਿੰਗ ਹੈ। ਸੋ ਉਹ ਰਸਤੇ ਦੇ ਲਈ ਹੁਣ ਜੇ ਰੋਪਵੇ ਬਣ ਜਾਂਦੀ ਹੈ ਤਾਂ ਉਹ 30 ਤੋਂ 36 ਮਿੰਟ 'ਚ ਤੈਅ ਹੋ ਜਾਣਾ। ਇਸੇ ਤਰ੍ਹਾਂ ਸ਼੍ਰੀ ਹੇਮਕੁੰਟ ਸਾਹਿਬ ਦੇ ਲਈ ਜਿਹੜਾ ਇਸ ਤਰ੍ਹਾਂ ਰੋਪਵੇ ਦਾ ਪ੍ਰੋਜੈਕਟ ਹੈ ਉਹ 12 ਕਿਲੋਮੀਟਰ 12.4 ਕਿਲੋਮੀਟਰ ਸਮਥਿੰਗ ਹੈ। ਸੋ ਉਹਦੇ ਨਾਲ ਵੀ ਉਹ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਰਸਤਾ ਫਿਰ ਤੈਅ ਹੋ ਜਾਇਆ ਕਰਨਾ। ਤੇ ਇਹਦੇ ਲਈ ਕਰੀਬ 6800 ਕਰੋੜ ਦਾ ਪ੍ਰੋਜੈਕਟ ਹੈ ਇਹ, ਜਿਹਦੇ ਵਿੱਚੋਂ ਲਗਭਗ ਮਤਲਬ ਕਿ 4000 ਦੇ ਕਰੋੜ ਦੇ ਕਰੀਬ ਹੈ ਜਿਹੜਾ ਉਹ ਹੈਗਾ ਜਿਹੜਾ ਸ਼੍ਰੀ ਹੇਮਕੁੰਟ ਸਾਹਿਬ ਕੇਦਾਰਨਾਥ ਦੇ ਲਈ ਹੈ। ਠੀਕ ਹੈ। ਤੇ ਜਿਹੜਾ 3000 ਦੇ ਕਰੀਬ 2700 ਕੁਛ ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਉਹ ਸ਼੍ਰੀ ਹੇਮਕੁੰਟ ਸਾਹਿਬ ਦੇ ਲਈ ਹੈ। ਸੋ ਇਹਨੂੰ 3 ਤੋਂ 4 ਸਾਲ ਵੀ ਲੱਗ ਸਕਦੇ ਆ, ਪਰ ਇਹ ਜ਼ਰੂਰ ਹੈ ਕਿ ਫਿਰ ਇਹ 8-8 9-9 ਘੰਟੇ ਵਾਲਾ ਸਫ਼ਰ ਸ਼ਰਧਾਲੂਆਂ ਦੇ ਲਈ ਮਤਲਬ ਕਿ 36 ਮਿੰਟ ਦਾ ਰਹਿ ਜਾਏਗਾ, ਔਰ ਇੱਕ ਟਾਈਮ 'ਚ 1800 ਤੋਂ 2000 ਸ਼ਰਧਾਲੂ ਜਾ ਸਕਦੇ, ਦੂਸਰੇ ਪਾਸਿਓਂ ਆ ਸਕਦੇ ਆ। ਸੋ ਇਹ ਲਗਭਗ ਤਿਆਰੀ ਸ਼ੁਰੂ ਹੋ ਗਈ ਹੈ ਤੇ ਆਉਂਦੇ ਵਰ੍ਹਿਆਂ 'ਚ ਇਹ ਪ੍ਰੋਜੈਕਟ ਧਰਾਤਲ ਤੇ ਨਜ਼ਰ ਆਏਗਾ ਸ਼ਰਧਾਲੂਆਂ ਲਈ, ਖਾਸ ਕਰ ਬਜ਼ੁਰਗਾਂ ਲਈ, ਬੱਚਿਆਂ ਲਈ, ਔਰਤਾਂ ਲਈ, ਫਿਰ ਜਿਹੜੇ ਜਾਣਾ ਚਾਹੁੰਦੇ ਕਈ ਵਾਰ ਨਹੀਂ ਜਾ ਪਾਉਂਦੇ ਗੋਡਿਆਂ ਦਿੱਕਤ ਕਰਕੇ, ਉਹਨਾਂ ਲਈ ਵੀ ਇਹ ਸਹਾਈ ਹੋਏਗਾ। ਹਾਂ, ਵਾਤਾਵਰਨ ਪ੍ਰੇਮੀ ਕਈ ਇਸ ਨੂੰ ਲੈ ਕੇ ਫਿਕਰਮੰਦ ਹੈਗੇ ਨੇ। ਉਹ ਕਹਿੰਦੇ ਵੀ ਕਿ ਜੇ ਸਾਰੇ ਥਾਵਾਂ ਦੀ ਤੁਸੀਂ ਇਹੋ ਜਿਹੀ ਪ੍ਰੋਜੈਕਟ ਲਾਈ ਜਾਓਗੇ ਤਾਂ ਜੰਗਲ ਜੀਵਾਂ ਲਈ ਥਾਂ ਕਿੱਥੇ ਛੱਡੋਗੇ? ਉਹਨਾਂ ਦੇ ਉੱਤੋਂ ਚੀਜ਼ਾਂ ਲੰਘ ਰਹੀਆਂ ਨੇ, ਮਸ਼ੀਨਾਂ ਲੰਘ ਰਹੀਆਂ ਨੇ, ਆਵਾਜ਼ ਆ ਰਹੀ ਹੈ,
ਤੇ ਉਹਨਾਂ ਦਾ ਜਨ ਜੀਵਨ ਪ੍ਰਭਾਵਿਤ ਹੁੰਦਾ। ਉਹਨਾਂ ਨੇ ਇਹਦੇ ਉੱਤੇ ਫਿਕਰ ਪ੍ਰਗਟਾਇਆ ਕਿ ਹਰ ਪਾਸੇ ਅਸੀਂ ਜਦੋਂ ਇਹੋ ਜਿਹਾ ਪਸਾਰਾ ਕਰ ਰਹੇ ਹਾਂ, ਇਹ ਸ਼ੋਭਦਾ ਨਹੀਂ ਹੈ। ਉਹਨਾਂ ਦੇ ਖਦਸ਼ੇ ਵੀ ਹੈਗੇ ਨੇ। ਬਾਕੀ ਇਹਦੇ ਨਾਲ ਇੱਕ ਹੋਰ ਵੀ ਹੈ, ਚਲੋ ਜਿਹੜਾ ਸ਼ਰਧਾਲੂਆਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ। ਇਹਨਾਂ ਮਾਰਗਾਂ ਦੇ ਜਿਹੜੇ ਆਲੇ ਦੁਆਲੇ ਜਿਹੜੇ ਕਾਰੋਬਾਰ ਨੇ ਨਾ, ਉਹ ਵੀ ਸਥਾਨਕ ਲੋਕਾਂ ਦੇ ਬਾਅਦ ਚ ਨਹੀਂ ਰਹਿੰਦੇ। ਜਦੋਂ ਇਹ ਵੱਡੇ ਹੋ ਜਾਂਦੇ ਨੇ ਜਾਂ ਪ੍ਰੋਜੈਕਟ ਵੱਡੇ ਆ ਜਾਂਦੇ ਨੇ, ਉੱਥੇ ਵੀ ਕਾਰਪੋਰੇਟਸ ਆ ਜਾਂਦੇ ਨੇ। ਉਹ ਫਿਰ ਨਾ ਨਹੀਂ, ਸਿਰਫ ਜੰਗਲੀ, ਹਾਂਜੀ ਪ੍ਰਵੀਨ ਜੀ, ਹਰ ਵਰਤਾਰੇ ਚ ਧਿਆਨ ਰੱਖਣ ਦੀ ਲੋੜ ਹੈ। ਤੇ ਜਿਵੇਂ ਆਪਾਂ ਕਹਿੰਦੇ ਆ ਨਾ, ਮਾਲ ਕਲਚਰ ਛੋਟੀਆਂ ਦੁਕਾਨਾਂ ਨੂੰ ਖਾਂਦਾ ਹੈ। ਹੁਣ ਇੱਥੇ ਇਹਨਾਂ ਥਾਵਾਂ ਦੇ ਉੱਤੇ ਕਿੰਨੇ ਵਿਚਾਰੇ, ਕਿਸੇ ਕੋਲ ਇੱਕ ਖੱਚਰ ਹੋਊਗਾ, ਕਿਸੇ ਕੋਲ 2 ਹੋਣਗੇ, ਕਿਸੇ ਕੋਲ ਉਹ ਮੋਢਿਆਂ ਤੇ ਬਿਠਾ ਕੇ ਲੈ ਕੇ ਜਾਂਦੇ ਨੇ, ਕੁਛ ਕਿੰਨਿਆਂ ਦੇ ਘਰ-ਬਾਰ ਚੱਲਦੇ ਨੇ। ਸੋ ਇਹ ਜਿਹੜੀਆਂ ਪ੍ਰੋਜੈਕਟ ਲੈਣ ਵਾਲੀਆਂ ਕੰਪਨੀਆਂ ਨੇ, ਇਹ ਕਾਰਪੋਰੇਟ ਕੰਪਨੀਆਂ ਨੇ, ਇਹ ਵੱਡੀਆਂ ਕੰਪਨੀਆਂ ਨੇ। ਸੋ ਇਸ ਲਈ ਇੱਥੇ ਫਿਰ ਮਤਲਬ ਕਿ ਉਹ ਕਿੰਨਿਆਂ ਦੇ ਚੁੱਲ੍ਹੇ ਬੁਝਦੇ ਆ, ਇਹ ਬਿਲਕੁਲ ਸਥਿਤੀ ਹੈ। ਉਹਨਾਂ ਨੂੰ ਨਵੇਂ ਢੰਗ ਤਰੀਕੇ, ਨਵੇਂ ਕੰਮ ਲੱਭਣੇ ਪੈਂਦੇ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।